और सलखना एवं मारी जाता यार बंदे को पता नहीं कितने बैठना चाहिए कितने नहीं बैठना चाहिए चाहिए इंसान ਹੁੰਦੀ ਆ ਕੰਮ ਲਿਆ ਤੂੰ ਐਵੇਂ ਉਹਦੇ ਨਾਲ ਔਖਾ ਹੀ ਜਾਂਦਿਆ ਨਾਲੇ ਪਹਿਲੀ ਗੱਲ ਬੰਦਾ ਨਹੀਂ ਉਹ ਬੀਬੀ ਆ बंदा बीबी है ना इंसान ही ਬੰਦੇ ਦੀ ਗੱਲ ਕਰਦਾ ਉਹ ਇਨਸਾਨ ਦੀ ਉਹ ਤਾਇਆ ਐਵੇਂ ਪੁੱਛੀਆਂ ਗੱਲਾਂ ਕਰ ਸਕਦਾ ਉਹ ਨਹੀਂ ਤਾਇਆ ਪੁੱਠੀ ਗੱਲ ਨਹੀਂ ਅਸਲ ਤੇ ਤੈਨੂੰ ਗੱਲ ਦਾ ਨਹੀਂ ਪਤਾ ਹੋਣਾ ਅਸੀਂ ਉਹਦੀ ਗਗਨਮਾਨ ਦੀ ਗੱਲ ਕਰਦੇ ਆਮ ਆਦਮੀ ਪਾਰਟੀ ਵਾਲੀ ਗੱਲ ਤਾਂ ਅਮਲੀ ਦੀ ਠੀਕ ਆ ਮੈਂ ਅਮਲੀ ਨੂੰ ਵੈਸੇ ਛੇੜਨ ਡਿਆ ਉਹ ਕਹਿੰਦੇ ਡੀਐਸਪੀ ਦੇ ਦਫ਼ਤਰ ਗਈ ਤੇ ਜਾ ਕੇ ਡੀਐਸਪੀ ਦੀ ਕੁਰਸੀ ਤੇ ਬਹਿ ਗਈ ਮੈਨੂੰ ਲੋਕ ਹੈਗਾ ਕਦੀ ਮੈਨੂੰ ਪੁੱਛਿਆ ਉਹ ਦੱਸਦਾ ਕਦੀ ਕਹਿੰਦਾ ਮੈਨੂੰ ਪਤਾ ਨਹੀਂ ਹੋਣਾ ਮੈਨੂੰ ਵੀ ਨਹੀਂ ਪਤਾ और ना ताया मैनू भी ना छेड़ना मैं कुड़ियां के नशा हम उठा नहीं आई जोड़े ने किया ना कोई कुड़ियां कर रहा है ਬੰਦਾ 70 72 ਹੋ ਜਾਂਦਾ ਕਹਿੰਦਾ ਨਹੀਂ ਇਹ 70 72 ਗਿਆ ਵੀ ਗੱਲਾਂ ਭੁੱਲਣ ਨਹੀਂ ਲੱਗ ਪੈਂਦੀਆਂ ਤਾਇਆ ਹੁਣ ਦੱਸ ਗੁੱਸਾ ਕਰ ਚਾਹੀਦਾ ਨਾ ਜਾਂ 10 ਕਿਤੇ ਵੀ ਜਾਣਾ ਤੇ ਤੇਰੇ ਸਾਲ ਪੜ੍ਹਨ ਵਜਣਾ ਬਾਕੀ ਜਿਹੜੀ ਉਹ ਬਹਿ ਗਈ ਯਾਰ ਡੀਐਸਪੀ ਦੀ ਕੁਰਸੀ ਤੇ ਬਹਿ ਗਈ ਮਾਸਟਰਾ ਤੂੰ ਤਾਂ ਪੜ੍ਹਿਆ ਲਿਖਿਆ ਬੰਦਾ ਹੈ ਨਹੀਂ ਨਹੀਂ ਬਾਕੀ ਕਾਨੂੰਨ ਤਾਂ ਕੋਈ ਹੈ ਨਹੀਂ ਤਾਇਆ ਨਹੀਂ ਖਾਓ ਤੂੰ ਯਾਰ ਸਕੂਲੇ ਗਏ ਆ ਤੂੰ ਐਵੇਂ ਨਾ ਵਿੱਚ ਗਲਤ ਗੱਲ ਕਰੇਗਾ ਠੀਕ ਹੈ ਜਦ ਵੱਡਾ ਹੋ ਗਿਆ ਕੋਈ ਸਿਆਣੀ ਗੱਲ ਕਰਨੀ ਕਰੀ ਸਿਆਣੀ ਹੋ ਗਿਆ ਅਮਲੀ ਵਾਲਾ ਦੱਸ ਹੁਣ ਕਾਨੂੰਨ ਤਾਂ ਕੋਈ ਹੈ ਨਹੀਂ ਮਾਸਟਰ ਜਿਹੜਾ ਕਹਿੰਦਾ ਵੀ ਕੋਈ ਦੂਸਰਾ ਬੰਦਾ ਡੀਐਸਪੀ ਦੀ ਕੁਰਸੀ ਤੇ ਬਹਿ ਨਹੀਂ ਸਕਦਾ ਜੇ ਖਾਲੀ ਆ ਬਾਕੀ ਤੂੰ ਦੱਸ ਦੇ ਨਹੀਂ ਇਹਦੇ ਵਿੱਚ ਤਾਂ ਕੋਈ ਜਿੱਦਾਂ ਤੁਸੀਂ ਕਿਹਾ ਕੋਈ ਸੰਵਿਧਾਨਕ ਦਾ ਕੋਈ ਉਦਾਂ ਦੀ ਹੈ ਨਹੀਂ ਇਹਦੇ ਵਿੱਚ ਕੀ ਹੈ ਕਿ ਜਦੋਂ ਕੋਈ ਸੀਨੀਅਰ ਆਫੀਸਰ ਆਉਂਦਾ ਇੱਕ ਡਿਪਾਰਟਮੈਂਟ ਜਿੱਦਾਂ ਮੰਨ ਲਓ ਕਿ ਸਾਡੇ ਆਪਾਂ ਗੱਲ ਕਰ ਲਈਏ ਮਾਸਟਰ ਆ ਡੀਓ ਆ ਜਾਂਦਾ ਪ੍ਰਿੰਸੀਪਲ ਹੈਡ ਮਾਸਟਰ ਉਹਦੇ ਲਈ ਕੁਰਸੀ ਛੱਡ ਦਿੰਦਾ ਡੀਓ ਦੇ ਕਿਉਂਕਿ ਸੀਨੀਅਰ ਆਫੀਸਰ ਹੈ ਇੱਥੇ ਡੀਸੀ ਆ ਜਾਵੇ ਐਸਐਸਪੀ ਆ ਜਾਵੇ ਜੋ ਸੀਨੀਅਰ ਆ ਉਹ ਆਫੀਸਰ ਉਹਨਾਂ ਦੇ ਸਾਹਮਣੇ ਇੱਕ ਛੋਟਾ ਆਫੀਸਰ ਬੈਠਾ ਹੋਵੇ ਮੇਨ ਸੀਟ ਦੇ ਉੱਤੇ ਵੈਸੇ ਹੀ ਨੈਤਿਕ ਤੌਰ ਤੇ ਆਪਾਂ ਗੱਲ ਕਰ ਲਈਏ ਹੁਣ ਜਿਹੜਾ ਮਿਨਿਸਟਰ ਆ ਉਹਨੂੰ ਵੀ ਆਪਾਂ ਰੱਖ ਸਕਦੇ ਇਹਦੇ ਵਿੱਚ ਮਿਨਿਸਟਰ ਜਿਹੜਾ ਆ ਉਹਦੇ ਥੱਲੇ ਸਾਰੇ ਡਿਪਾਰਟਮੈਂਟ ਹੁੰਦੇ ਆ ਉਹ ਵੀ ਚੀਫ ਹੋ ਗਿਆ ਹੁਣ ਜਿਹੜਾ ਆਪਾਂ ਐਮਐਲਏ ਦੀ ਗੱਲ ਕਰ ਲਈਏ ਨਾ ਤਾਂ ਇਹ ਪ੍ਰਸ਼ਾਸਨਿਕ ਕੋਈ ਅਧਿਕਾਰੀ ਆ ਐਮਐਲਏ ਕੋਈ ਐਡੀ ਵੱਡੀ ਜਿਹੜੀ ਅਸੀਂ ਚੀਜ਼ ਬਣਾਤੀ ਹੈ ਐਡੀ ਹੈ ਨਹੀਂ ਹਨਾ ਤੇ ਹੁਣ ਉਹ ਜਿਹੜਾ ਐਮਐਲਏ ਆ ਖਾਸ ਤੌਰ ਦੇ ਉੱਤੇ ਇਹ ਉਦੋਂ ਰੌਲਾ ਪਿਆ ਜਦੋਂ ਇੱਕ ਵਾਰੀ ਸਤਵਿੰਦਰ ਬਿੱਟੀ ਵੀ ਇੱਕ ਵਾਰੀ ਬੈਠੀ ਉਹ ਪੁਰਾਣੀ ਗੱਲ ਆ ਬਹੁਤ ਪੁਰਾਣੀ ਆ ਉਹ ਵੀ ਜਾ ਕੇ ਇੱਥੇ ਕੁਰਸੀ ਦੇ ਉੱਤੇ ਹਨਾ ਤੇ ਉਹ ਲੋਕਾਂ ਨੇ ਜਾ ਕੇ ਪੁੱਛਿਆ ਕਿਉਂਕਿ ਇਹ ਸਾਡੇ ਮਨਾਂ ਦੇ ਵਿੱਚ ਕੀ ਆ ਕਿ ਅਸੀਂ ਐਮਐਲਏ ਬਹੁਤ ਹਊਆ ਬਣਾਇਆ ਜਦ ਕਿ ਇਹ ਕੋਈ ਏਡੇ ਹੈ ਨਹੀਂ ਸਭ ਅਸਲ ਦੇ ਵਿੱਚ ਮਾਸਟਰ ਜੇ ਸੱਚ ਪੁੱਛੇ ਤੇ ਸਾਡੇ ਬਣਾਏ ਹੋਏ ਸਾਡੇ ਨੌਕਰ ਆ ਸਾਡੇ ਲਈ ਕੰਮ ਕਰਦੇ ਆ ਪਰ ਅਸੀਂ ਕੀ ਕਰਦੇ ਆ ਚਾਲ ਪੂਸੀ ਕਰ ਕਰਕੇ ਇਹਨੂੰ ਜਦੀਰ ਚੜਾ ਲਿਆ ਤਾਇਆ ਚਾਲ ਪੂਸੀ ਨਹੀਂ ਚਾਪਲੂਸੀ ਚਾਪਲੂਸੀ ਸਾਡੇ ਜ਼ਮਾਨੇ 'ਚ ਚਾਲ ਪੂਸੀ ਕਹਿੰਦੇ ਸੀ ਹੁਣ ਵੀ ਚਾਪਲੂਸੀ ਕਰੀ 10 ਕਲਾਸਾਂ ਪੜ੍ਹ ਕੇ ਤਾਇਆ ਸਾਡੇ ਨੌਕਰ ਆਂਦੇ ਤਾਂ ਹੈ ਨਹੀਂ ਖੇਤਾਂ ਉਂਤਾਂ ਦੇ ਕੰਮ ਕਰਨੇ ਕੀ ਚੱਕਰ ਆ ਇਹ ਸਾਡੇ ਨੌਕਰ ਵੀ ਸਾਡੇ ਨਾਲ ਖੇਤਾਂ ਦੇ ਕੰਮ ਕੁੰਮ ਵੀ ਕਰਾਉਣਾ ਕਰਦਾ ਇਹਦਾ ਗੱਲਾਂ ਬੱਲੇ ਉਹ ਤੇਰੇ ਨਹੀਂ ਪਰ ਮਾਸੀ ਇੱਕ ਗੱਲ ਹੈ ਜਿੱਦਾਂ ਇਹ ਜਦੋਂ ਦੀ ਆਮ ਆਦਮੀ ਪਾਰਟੀ ਬਣੀ ਆ ਤਾਇਆ ਲੋਕਾਂ ਨੇ ਬੜੇ ਚਾਅ ਨਾਲ ਇਹਨਾਂ ਨੂੰ ਬਣਾਇਆ ਹਨਾ ਤੇ ਮੈਂ ਆਪਾਂ ਇੱਕ ਦਿਨ ਅੱਗੇ ਵੀ ਗੱਲ ਕਰਦੇ ਸੀ ਤੇ ਬੈਠੇ ਸੱਥ ਦੇ ਵਿੱਚ ਵੀ ਭਗਵੰਤ ਮਾਨ ਬਾਹਰ ਘੁੰਮਿਆ ਫਿਰਿਆ ਸਾਰੀ ਉਹਨੇ ਦੁਨੀਆਦਾਰੀ ਵੇਖੀ ਉਹਨੂੰ ਥੋੜਾ ਬਹੁਤ ਸਿਖਾਉਣਾ ਚਾਹੀਦਾ ਆਪਦੇ ਐਮਐਲਏ ਨੂੰ ਪਾਰਟੀ ਪ੍ਰਧਾਨ ਦੇ ਤੌਰ ਤੇ ਵੀ ਤੇ ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਵੀ ਤੇ ਉਦੋਂ ਵੀ ਜਿਹੜਾ ਉਹ ਲਾਭ ਸਿੰਘ ਉੱਗੋ ਗਿਆ ਇੱਕ ਐਮਐਲਏ ਹਨਾ ਉਹ ਵੀ ਇੱਕ ਸਕੂਲੇ ਗਿਆ ਸੀਗਾ ਜਿੱਦਾਂ ਤੁਸੀਂ ਗੱਲ ਕੀਤੀ ਵੀ ਜਿਵੇਂ ਵੀਡੀਓ ਆਇਆ ਜਾਂ ਡਿਪਾਰਟਮੈਂਟ ਦਾ ਕੋਈ ਹੋਰ ਬੰਦਾ ਆਵੇ ਤੇ ਸੈਂਸ ਬਣਦੀ ਹੈ ਵੀ ਇੱਕ ਛੋਟਾ ਅਫਸਰ ਆਇਆ ਤੇ ਵੱਡਾ ਆਇਆ ਛੋਟਾ ਉਹਨੂੰ ਆਪਣੀ ਨੈਤਿਕਤਾ ਦੇ ਤੌਰ ਤੇ ਮਤਲਬ ਇੱਜ਼ਤ ਮਾਣ ਆਪਾਂ ਦਿੰਦੇ ਆ ਪਰ ਯਾਰ ਇਹ ਤੇ ਜਾ ਕੇ ਚੌੜੇ ਹੋ ਕੇ ਬਹਿੰਦੇ ਆ ਮਤਲਬ ਇਹ ਤਾਂ ਇਹਨੂੰ ਡਿਸਰਿਸਪੈਕਟ ਕਰਦੇ ਆ ਜਿਹੜੀ ਗੱਲ ਆਪਾਂ ਨੂੰ ਚੰਗੀ ਨਹੀਂ ਲੱਗਦੀ ਨਾ ਇਹਨਾਂ ਨੂੰ ਵੀ ਚਾਹ ਹੀ ਬਹੁਤ ਆ ਚਾਹ ਸਭ ਕਰੀ ਜਾਂਦੇ ਹਨੇਰੀ ਆਈ ਪਈ ਆ ਇਹਨਾਂ ਨੂੰ ਉਹ ਕਹਿੰਦਾ ਆਹ ਕਰ ਲਵਾਂ ਆਹ ਕਰ ਲਵਾਂ ਗੱਲ ਤਾਂ ਇਹ ਹੈ ਤਾਇਆ ਸਾਰੇ ਨੇ ਆਪਾਂ ਗੱਲਾਂ ਕਰੀ ਜਾਂਦੇ ਆ ਜਿਸ ਦਿਨ ਆਪਾਂ ਵੀ ਕੁਝ ਬਣ ਗਏ ਨਾ ਮੈਨੂੰ ਲੱਗਦਾ ਮੈਨੂੰ ਬਣਾ ਦੋ ਮੈਂ ਵੀ ਜਾ ਕੇ ਐਂ ਕੁਰਸੀਆਂ ਤੇ ਚੌੜਾ ਹੋ ਕੇ ਬੈਠੂਗਾ ਇਹ ਕੋਈ ਜ਼ਰੂਰੀ ਨਹੀਂ ਅਸਲ ਵਿੱਚ ਸਲੱਖਣ ਦੀ ਜਿਹੜੀ ਇੱਕ ਗੱਲ ਸੀ ਨਾ ਵੀ ਜਦੋਂ ਐਮਐਲਏ ਬਣ ਗਏ ਪਹਿਲਾਂ ਇਹ ਕਿਹਾ ਵੀ ਆਮ ਘਰਾਂ ਦੇ ਵਿੱਚੋਂ ਨੋ ਡਾਊਟ ਇਹਨਾਂ ਨੂੰ ਕੋਈ ਤਜਰਬਾ ਨਹੀਂ ਇਹ ਤਾਂ ਗਵਈਏ ਸੀ ਅਨਮੋਲ ਗਗਨਮਾਨ ਦੀ ਆਪਾਂ ਗੱਲ ਲਾ ਲਈਏ ਸਤਵਿੰਦਰ ਬੀਟੀ ਦੀ ਗੱਲ ਲਾ ਲਈਏ ਇਹ ਤਾਂ ਗਾਉਣ ਵਾਲੇ ਸੀ ਗਾਉਣ ਵਾਲਿਆਂ ਦਾ ਇੱਕ ਇਹ ਹੁੰਦਾ ਵੀ ਇਹ ਥੋੜੇ ਜਿਹੇ ਇਹਨਾਂ ਨੂੰ ਵੀ ਲਾਡ ਪਿਆਰ ਬਹੁਤ ਜ਼ਿਆਦਾ ਮਿਲਦਾ ਹੁੰਦਾ ਕਿਉਂਕਿ ਉੱਪਰ ਪੈਸੇ ਵੀ ਭਰਾਉਂਦੇ ਆ ਹਨਾ ਤੇ ਇਹ ਵੀ ਬਹੁਤ ਚਾਪਲੂਸ ਇਹਨਾਂ ਦੇ ਮਗਰ ਮਗਰ ਗਾਲਾਂ ਲੱਗੀਆਂ ਹੁੰਦੀਆਂ ਹਾਂਜੀ ਪਰ ਇਹ ਆ ਕਿ ਇੱਕ ਐਮਐਲਏ ਦਾ ਜਿਹੜੀ ਪਦਵੀ ਆ ਇਹ ਇੱਕ ਵੱਖਰੀ ਆ ਇਹਦੇ ਲਈ ਜਿੱਦਾਂ ਤੁਸੀਂ ਹਰ ਚੀਜ਼ ਦੇ ਲਈ ਟ੍ਰੇਨਿੰਗ ਦਿੰਦੀ ਜਾਂਦੀ ਹੈ ਮੰਨ ਲਓ ਆਪਾਂ ਦਿਹਾੜੀ ਦੇ ਉੱਤੇ ਕੋਈ ਆਪਾਂ ਰੱਖਦੇ ਬਿਹਾਰ ਤੋਂ ਕੋਈ ਮਜ਼ਦੂਰ ਆਉਂਦਾ ਆਪਾਂ ਉਹਨੂੰ ਪਹਿਲੇ 2-3 ਦਿਨ ਉਹਨੂੰ ਸਿਖਾਉਂਦੇ ਆ ਕੰਮ ਚਾਹੇ ਕੰਮ ਉਹਨੂੰ ਆਉਂਦਾ ਹੀ ਹੁੰਦਾ ਵੀ ਤੂੰ ਕਿੰਨੇ ਵਜੇ ਮੋਟਰ ਚਲਾਉਣੀ ਆ ਕਿੰਨੇ ਵਜੇ ਪਸ਼ੂ ਨਲਾਉਣੇ ਆ ਇੱਕ ਉਹਨੂੰ ਵੀ ਦੱਸਦੇ ਆ ਇਹ ਬੰਦਿਆਂ ਨੂੰ ਸਭ ਤੋਂ ਪਹਿਲਾਂ ਕਲਾਸਾਂ ਚਾਹੀਦੀਆਂ ਬਿਲਕੁਲ ਘੱਟੋ ਘੱਟ ਮਹੀਨਾ 2 ਮਹੀਨੇ ਉਹਨਾਂ ਨੂੰ ਦੱਸਿਆ ਜਾਵੇ
ਕਿ ਤੁਹਾਡੇ ਕੀ ਕੰਮ ਆ, ਹਾਂ। ਕਿਹੜੇ ਕਾਰਜ ਖੇਤਰ ਆ, ਹਾਂ। ਕੀ ਤੁਹਾਡੇ ਕੋਲ ਅਧਿਕਾਰ ਅਧਿਕਾਰ ਹੈ, ਆ, ਬਿਲਕੁਲ। ਕਿਹੜੇ ਮੁਲਾਜ਼ਮ ਤੋਂ ਤੁਸੀਂ ਕੁਐਸਚਨ ਕਰ ਸਕਦੇ ਆ, ਹਾਂ। ਆਮ ਬੰਦਿਆਂ ਦੀ ਤੁਸੀਂ ਕਿਸ ਤਰੀਕੇ ਨਾਲ ਹੈਲਪ ਕਰ ਸਕਦੇ ਆ, ਸੰਵਿਧਾਨ ਪੜਾਇਆ ਜਾਵੇ। ਹਾਂ। ਪਰ ਇਹ ਅਨਮੋਲ ਗਗਨ ਮਾਨ ਆ, ਇਹ ਤਾਂ ਇੱਕ ਵਾਰੀ ਇਹਨੇ ਸੰਵਿਧਾਨ ਹੀ ਕਹਿਤਾ ਸੀ ਵੀ ਗਲਤ ਆ, ਹਾਂ ਫਿਰ ਉਸੇ ਸੰਵਿਧਾਨ ਫਿਰ ਨੂੰ ਤਦੇ ਕੁਰਸੀ ਤੇ ਬੈਠੀ ਆ ਸਵਾਲ ਲਾਉਂਦੇ ਆ ਹਨਾ? ਫਿਰ ਜਦੋਂ ਵਿਰੋਧ ਹੋਇਆ ਫਿਰ ਮਾਫੀ ਮੰਗੀ, ਹਾਂ। ਫਿਰ ਲੋਕਾਂ ਨੇ ਉਦੋਂ ਜ਼ਿਆਦਾ ਰੇਲ ਬਣਾਈ, ਜਦੋਂ ਉਹ ਤੋਂ ਫਿਰ ਸਹੁੰ ਚੁੱਕ ਕੇ ਫਿਰ ਇਹ ਐਮਐਲਏ ਬਣੀ ਆ। ਤੇ ਲਾਭ ਸਿੰਘ ਉਗੋ ਕਹਿੰਦੇ ਜਿਹੜਾ ਗਿਆ ਮੈਨੂੰ ਯਾਰ ਗੱਲ ਬਹੁਤ ਚੁੱਭੀ ਹੋ ਨਾ, ਫੋਨ ਕਰਦਾ ਹੈਡਮਾਸਟਰ ਨੂੰ, ਹੈਡਮਾਸਟਰ ਦੀ ਕੁਰਸੀ ਤੇ ਬੈਠਾ ਉਹਦਾ ਮਤਲਬ ਪੂਰਾ ਚੌੜਾ ਹੋ ਕੇ ਤੇ ਉਹ ਤੂੰ ਕਰਕੇ ਮਤਲਬ ਤੂੰ ਤੜਕ ਵਾਲੀ ਭਾਸ਼ਾ ਨਾਲ ਗੱਲ ਕਰ ਰਿਹਾ। ਫਿਰ ਵੀ ਯਾਰ ਜੀ ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਜੌਬ ਕਰਦੇ ਹੋ ਨਾ, ਮੈਂ ਤੁਹਾਡੀ ਗੱਲ ਕਰ ਰਿਹਾ ਤੁਸੀਂ ਤੇ ਉਹ ਮਤਲਬ ਸੈਂਸ ਨਹੀਂ ਆ ਤੁਹਾਡੇ ਵਾਲੀ ਗੱਲ ਵੀ ਇਹਨਾਂ ਦੀਆਂ ਕਲਾਸਾਂ ਲੱਗਣੀਆਂ 6 ਮਹੀਨੇ ਤੇ ਮੇਰੇ ਹਿਸਾਬ ਨਾਲ ਆਮ ਆਦਮੀ ਪਾਰਟੀ ਵਾਲੇ ਐਮਐਲਏ ਨੂੰ ਫੀਲਡ 'ਚ ਭੇਜਣਾ ਨਹੀਂ ਚਾਹੀਦਾ। ਪਹਿਲੀ ਗੱਲ ਇਦਾਂ ਹੋਈ ਆ ਅਸਲ ਅਖੜਾ ਗੱਲ ਮੇਰੀ, ਇਹ ਜਿੰਨੇ ਵੀ ਜਿੱਤੇ ਹੈ ਕਿ ਐਵੇਂ ਅਚਾਨਕ ਜਾਂ ਉੱਤੇ ਹੀ ਐਵੇਂ ਬਿਨਾਂ ਕਿਸੇ ਗੱਲਬਾਤ ਤੋਂ ਜਿੱਤ ਗਿਆ, ਕੋਈ ਟੈਲੈਂਟ ਹੈ ਨਹੀਂ ਸੀ ਬਹੁਤਿਆਂ ਉਹ ਤਾਂ ਲੋਕੀ ਤੰਗ ਸੀ, ਕਿਉਂਕਿ ਲੋਕੀ ਤੰਗ ਸੀ ਦੂਜੇ ਪਾਸੇ ਇਹਨਾਂ ਨੂੰ ਮੌਕਾ ਦੇ ਦਿੱਤਾ। ਇਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਦੁਨੀਆ ਵਿੱਚ ਵਿਚਰਨਾ ਕਿੱਦਾਂ ਆ, ਕੀ ਕਾਨੂੰਨ ਆ, ਕੀ ਕਾਇਦੇ ਕਾਨੂੰਨ ਹੁੰਦਾ ਆ, ਕਿੱਦਾਂ ਬਹਿਣਾ, ਕਿੱਦਾਂ ਉੱਠਣਾ, ਕਿਹਨੂੰ ਕਿੱਦਾਂ ਟ੍ਰੀਟ ਕਰਨਾ। ਅਸਲ ਵਿੱਚ ਮੈਂ ਸਿੱਧੀ ਭਾਸ਼ਾ ਦੇ ਵਿੱਚ ਇਹ ਹੀ ਆ, ਹੁਣੇ ਬਣ ਕੇ ਤੇ ਬਹਿ ਗਏ, ਹੁਣ ਇਹਨੂੰ ਪਤਾ ਨਹੀਂ ਕਿੱਦਾਂ ਬੋਲਣਾ। ਇਹ ਤਾਂ ਹੁਣ ਭਗਵੰਤ ਮਾਨ ਦੇ ਜਾਂ ਉਹਦੇ ਮੋਹਲੇ ਕਰਿੰਦੇ ਆ ਜਿਹੜੇ ਇਹਦੇ ਵਿੱਚ ਕਾਫੀ ਚਿਰ ਹੋ ਗਿਆ ਚੱਲਦੇ ਨੂੰ ਪੋਲਿਟਿਕਸ ਦੇ ਵਿੱਚ। ਜਿਹੜਾ ਤੂੰ ਕਹਿੰਦਾ ਉਹਨਾਂ ਨੂੰ ਚਾਹੀਦਾ ਸੀ ਹੌਲਾ ਲਗਾਮ ਖਿੱਚਣੀ ਚਾਹੀਦੀ, ਪੁੱਤਰੋ ਬੈਠੋ ਇੱਥੇ, ਹੌਲੀ ਹੌਲੀ ਕੰਮ ਹੋ ਜਾਣਗੇ। ਜੇ ਅਗਰ ਇਹ ਆਪ ਮੋਦਰੇ ਹੋ ਗਏ ਇਦਾਂ ਕਰਦੇ ਰਹੇ ਨਾ ਤੇ ਬੜਾ ਚੰਗੀਆਂ ਵੀ ਇਹਦੇ ਅੱਜ ਜਦੋਂ ਇਹ ਅਮਲੀ ਵੀ ਤੇਰੇ ਮੰਜੇ ਤੇ ਲੇਟਿਆ ਪਿਆ ਸੀ। ਨਹੀਂ ਬੜਾ ਕੰਮ ਨਹੀਂ ਸ਼ਾਬਾਸ਼ ਜੀ। ਇਹਨੇ ਮੈਨੂੰ ਦੇਖਿਆ ਕਿ ਉੱਠ ਕੇ ਆਰਾਮ ਨਾਲ ਆਪਣੀ ਕੁਰਸੀ ਤੇ ਬਹਿ ਗਿਆ, ਉਹਨੂੰ ਪਤਾ ਮੇਰੀ ਅਕਾਲ ਰਹੀ ਆ। ਉਹ ਕਹਿੰਦਾ ਅਮਲੀ ਨੂੰ ਸੈਂਸ ਆ, ਇਹ ਉਹ ਆਪਾਂ ਗੱਲ ਕਰੇ ਆਮ ਆਦਮੀ ਪਾਰਟੀ ਦਾ ਬੜਾ ਸਿਆਣਾ ਹੈ ਇਹ ਡੋਡੀਆਂ ਦਾ ਲੱਗਿਆ ਰੋਗ ਜਾਂ ਬਣਾ ਜਾਂ ਬਾਕੀ ਤਾਂ ਠੀਕ ਹੈ ਸਾਰਾ ਕੁਝ। ਉਹ ਤਾਂ ਡੋਡਿਆਂ ਕਰਕੇ ਸਿਆਣਾ ਹੋਇਆ ਤੇ ਨਸ਼ਾ ਹੋਇਆ ਨੇ ਡੋਡੇ ਦਾ ਕਹਿੰਦਾ ਵੀ ਉਹਨੂੰ ਕੰਮ ਹੋ ਗਿਆ ਜੇ ਜੀ। ਹਿਸਾਬ ਨਾਲ ਤੁਸੀਂ ਸਿਆਣਾ ਬੰਦਾ ਨੂੰ ਕਹੀ ਜਾਂਦੇ, ਇਹਦੇ ਹਿਸਾਬ ਨਾਲ ਤਾਂ ਜਿਹੜਾ ਭਗਵੰਤ ਮਾਨ ਉੱਥੇ ਬੈਠ ਗਿਆ ਖਿੜਕੀ ਦੇ ਉੱਪਰ ਹੀ, ਉਹਨੂੰ ਤੁਸੀਂ ਕੀ ਕਹੋਗੇ? ਉਹ ਆਪਾਂ ਐਮਐਲਏ ਦੀ ਗੱਲ ਕਰਨੇ ਜਾਂ ਤਵਾ ਦੇ ਭਗਵੰਤ ਮਾਨ ਦੇ ਵੀ ਲੱਗਣ ਡਿਆ ਵੀ ਅਰਵਿੰਦ ਕੇਜਰੀਵਾਲ ਆਇਆ ਉਹਨੂੰ ਗੱਡੀ ਦੇ ਵਿੱਚ ਆਹੋ ਉਹਦੇ ਵੀ ਰੌਲਾ ਪਾਇਆ ਪਿਆ ਬਹੁਤ ਜ਼ਿਆਦਾ ਫੇਸਬੁੱਕ ਤੇ। ਮੈਨੂੰ ਤਾਂ ਉਹਦਾ ਲੱਗਦਾ ਨਹੀਂ ਸੀ ਬੇਟਾ ਕੋਈ ਰੌਲਾ, ਪਰ ਅਸਲ ਦੇ ਵਿੱਚ ਜੇ ਇਹਨੂੰ ਬਣਾਇਆ ਗਿਆ ਆ ਉਹਦੇ ਪਿੱਛੇ ਵੀ ਇੱਕ ਪਰ ਕਾਰਨ। ਵਿਰੋਧੀ ਪਾਰਟੀਆਂ ਦੇ ਤਾਂ ਬਣਾਉਣਾ ਹੀ ਪਰ ਹੈ। ਉਹਨਾਂ ਕੰਮ ਵੀ ਆ ਜਿੱਦਾਂ ਆਪੇ ਤੇ ਕਹਿੰਦੇ ਵੀ ਵਿਰੋਧੀ ਪਾਰਟੀਆਂ, ਉਹ ਜਾਂ ਵਿਰੋਧੀ ਪਾਰਟੀਆਂ ਵਿਰੋਧ ਨਹੀਂ ਕਰਦੀਆਂ ਤਾਂ ਹੋਰ ਕੌਣ ਕਰੂ? ਪਰ ਦੂਜੇ ਪਾਸੇ ਸ਼ਾਇਦ ਆਮ ਆਦਮੀ ਪਾਰਟੀ ਨੂੰ ਸਮਝਣਾ ਚਾਹੀਦਾ ਵੀ ਇਕੱਲੇ ਕੇਜਰੀਵਾਲ ਕਰਕੇ ਨਹੀਂ ਤੁਸੀਂ ਜਿੱਤੇ, ਨਹੀਂ ਹਨਾ? ਕੇਜਰੀਵਾਲ ਨੂੰ ਅਜੇ ਵੀ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ ਵੀ ਜਿੱਦਾਂ ਪੰਜਾਬ ਦੇ ਵਿੱਚ ਉਹੀ ਚਲਾ ਰਿਹਾ ਸਭ ਕੁਝ, ਭਗਵੰਤ ਮਾਨ ਤਾਂ ਕੋਈ ਹੈ ਹੀ ਨਹੀਂ, ਇਹਦੇ ਲੈਣ ਦੇ ਦੇਣੇ ਪੈ ਸਕਦੇ ਆ। ਲੋਕੀ ਅੱਜ ਵੀ ਕੇਜਰੀਵਾਲ ਦੇ ਨਾਲੋਂ ਪੰਜਾਬ ਦੇ ਲੋਕ ਭਗਵੰਤ ਮਾਨ ਨੂੰ ਜ਼ਿਆਦਾ ਬਿਲਕੁਲ ਸਹੀ ਹੈ ਉਹਨਾਂ ਦਾ ਮਾਸਟਰ। ਕਰਕੇ ਜਿੱਤੇ ਇੱਕ ਤਾਂ ਪਹਿਲੀਆਂ ਪਾਰਟੀਆਂ ਤੋਂ ਲੋਕੀ ਪੂਰੇ ਖਫਾ ਹੋ ਗਏ ਸੀ ਕਿ ਉਹਨਾਂ ਦੇ ਐਂਟੀ ਹੋ ਗਏ ਸੀ। ਦੂਜੀ ਗੱਲ ਜੇ ਭਗਵੰਤ ਮਾਨ ਨੂੰ ਅਨਾਉਂਸ ਕੀਤਾ ਤੇ ਤਾਂ ਹੀ ਜਿੱਤੇ ਆ। ਇਹ ਆਮ ਆਦਮੀ ਪਾਰਟੀ ਨੂੰ ਤੇ ਉਹ ਕੇਜਰੀਵਾਲ ਉਹਨੂੰ ਪਤਾ ਲੱਗ ਗਿਆ ਸੀ ਤੇ ਜੇ ਨਾ ਇਹਨੂੰ ਮੋਹਰੇ ਕੀਤਾ ਕਦੀ ਫੇਰ ਸਾਡਾ ਉਹੀ ਹਾਲ ਹੋਣਾ ਪਿਛਲੀ ਵਾਰੀ ਵਾਲਾ। ਹੁਣ ਬੜਾ ਸੋਹਣਾ ਬੀਬਾ ਪੁੱਤ ਬਣ ਕੇ ਖਾ ਦਿੱਤਾ ਉਹ ਜਿੱਤ ਵੀ ਗਿਆ। ਉਹ ਲੋਕ ਨਾ ਜ਼ਿਆਦਾਤਰ ਬੇਵਕੂਫ ਨਹੀਂ ਬਣਦੇ ਹੁੰਦੇ। ਆਹ ਦੇਖਿਓ ਜਰਨੈਲ ਸਾਹਿਬ ਸਾਡੇ ਜਿੱਤਣਗੇ ਕੋਈ ਜ਼ਿਆਦਾ ਲੋੜ ਨਹੀਂ ਪੈਣੀ। ਆ ਤੁਹਾਡੇ ਸੰਗਰੂਰ ਵਾਲੀ ਵੋਟਾਂ ਨੇ ਜਿਹੜੀ ਜ਼ਮੀਨੀ ਵੋਟਾਂ ਇਹਦੇ 'ਚ ਸਾਰਾ ਕੁਝ ਕਲੀਅਰ ਹੋ ਜਾਣਾ। ਕੌਣ ਜਿੱਤਣਗੇ? ਸਾਡੇ ਜਰਨੈਲ ਸਾਹਿਬ ਤੁਸੀਂ ਗਾਣੇ ਨਹੀਂ ਸੁਣ ਰਹੇ ਫੇਸਬੁੱਕ ਤੇ ਉਹ ਆ ਗਿਆ ਹੱਦ ਹੋ ਗਈ ਜੀ। ਮਾਸਟਰ ਜੀ ਨੂੰ ਪੁੱਛੋ ਜਰਨੈਲ ਕੌਣ ਨਹੀਂ ਸਾਡੇ। ਅੱਛਾ ਕਿ ਮੈਂ ਕੋਲ ਆ ਗਿਆ ਵਿੱਚ ਮਾਨ ਸਾਹਿਬ ਦੀ ਗੱਲ ਕਰ ਰਹੇ ਅੱਛਾ ਮਾਨ ਸਾਹਿਬ ਸਾਡੇ ਤੁਸੀਂ ਗਾਣੇ ਗਾ ਰਹੇ ਜੀ। ਸਾਡੇ ਫੇਸਬੁੱਕ ਪੂਰੀ ਭਰੀ ਪਈ ਆ ਅਸੀਂ ਮਾਨ ਸਾਹਿਬ ਨਾਲ ਕਿ ਵੀ ਇਸ ਵਾਰ ਜਿੱਤਣਾ, ਕਹਿੰਦੇ ਵੀ ਵੋਟਾਂ ਦੇ ਵਿੱਚ ਉਹਨਾਂ ਨੇ ਜਿੱਤਣਾ ਆ। ਤੇ ਅਸੀਂ ਸਾਰੇ ਪਾਸੇ ਆ ਜੀ। ਦੇਖੋ ਨੌਜਵਾਨ ਪੀੜ੍ਹੀ ਆ, ਹਰੇਕ ਪਾਸੇ ਚੱਲਣਾ ਪੈਂਦਾ। ਪਹਿਲਾਂ ਅਸੀਂ ਆਮ ਆਦਮੀ ਪਿੱਛੇ ਬਥੇਰਾ ਚੱਲ ਕੇ ਦੇਖ ਲਿਆ, ਹੁਣ ਅਸੀਂ ਇਹਨਾਂ ਪਿੱਛੇ। ਨਹੀਂ ਤੁਹਾਡਾ ਇਨੀਸ਼ੀਏਟਿਵ ਉਹ ਭੰਗ ਹੋ ਗਿਆ ਆਮ ਆਦਮੀ ਪਾਰਟੀ ਦਾ ਕਾਹਦਾ ਜਿੱਤੇ ਯਾਰ ਹਾਈ ਤੋਂ ਹਨੀਮੂਨ ਮਨਾ ਰਹੇ ਆ। ਨਹੀਂ ਅਸੀਂ ਦੇਖੋ ਅਜੇ ਤਾਂ ਹੀ ਉਹਨਾਂ ਨੂੰ ਸਿਖਾਉਣ ਦੇ ਵੀ ਕਲਾਸਾਂ ਲਵਾਈਏ ਐਮਐਲਏ। ਦੇਖੋ ਤੁਸੀਂ ਹੁਣ ਫੋਨ ਨਹੀਂ ਚਲਾਉਂਦੇ, ਅੱਛਾ। ਇਹਦੇ ਚੱਲਦਾ ਟ੍ਰੈਂਡ। ਅੱਛਾ। ਟ੍ਰੈਂਡ 'ਚ ਜਿਹੜਾ ਬੰਦਾ ਅਸੀਂ ਟ੍ਰੈਂਡ ਦੇ ਪਿੱਛੇ ਜਾਂਦੇ ਆ। ਟ੍ਰੈਂਡ ਹੀ ਹੁੰਦਾ ਆ ਮਾਸਟਰ ਜੀ। ਚਲੋ ਇਹ ਤੇ ਮੁੰਡਾ ਹਾਸੇ ਮਜ਼ਾਕ ਨਾਲ ਗੱਲ ਕਰ ਰਿਹਾ, ਪਰ ਪਹਿਲਾਂ ਲੱਗਦਾ ਸੀ ਵੀ ਸੰਗਰੂਰ ਵਾਲੀ ਚੋਣ ਇੱਕ ਤਰਫੀ ਜੀ ਆ ਵੀ ਆਮ ਆਦਮੀ ਪਾਰਟੀ ਨੇ ਬੜੀ ਸੌਖੀ ਜਿੱਤ ਜਾਣੀ ਆ, ਕੋਈ ਏਡਾ ਮਸਲਾ ਨਹੀਂ। ਜਿਹੜੀ ਆਪਾਂ ਗੱਲ ਕਰ ਰਹੇ ਵੀ ਕੇਜਰੀਵਾਲ ਆਇਆ, ਉਹ ਜਿਹੜੇ ਰੋਡ ਸ਼ੋਅ ਕਰਦੇ ਫਿਰਦੇ ਆ, ਸਿਮਰਜੀਤ ਸਿੰਘ ਮਾਨ ਨੇ ਇੱਕ ਵਾਰ ਉਹਨਾਂ ਨੂੰ ਮਤਲਬ ਹਲਾਇਆ ਦੇਤਾ। ਨੋ ਡਾਊਟ ਆ। ਭਾਵੇਂ ਦੇਖੋ ਅਜੇ ਵੀ ਜਿੱਤ ਜਿਹੜੀ ਅਜੇ ਵੀ ਉਹ ਤਾਂ ਚਲੋ ਹਾਂ, obviously ਆ। ਪਾਰਟੀ ਦੇ ਨੇੜੇ ਆ, ਹਾਂ। ਕਿਉਂਕਿ ਭਗਵੰਤ ਮਾਨ ਨੇ ਬਹੁਤ ਕੰਮ ਕੀਤੇ ਆ ਸੰਗਰੂਰ ਦੇ ਵਿੱਚ ਹੈਗਾ ਬਿਲਕੁਲ ਬਿਲਕੁਲ। ਪਰ ਮਾਨ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਟੱਕਾ ਦਿੱਤੀ ਆ, ਹਾਂ, ਮੁਕਾਬਲਾ। ਖਾਸ ਤੌਰ ਦੇ ਉੱਤੇ ਕਾਂਗਰਸ ਤੇ ਅਕਾਲੀ ਦਲ ਬਹੁਤ ਪਛੜੇ ਦੇ ਨਜ਼ਰ ਆ ਰਹੇ ਆ। ਤੇ ਰੋਚਕ ਜਿਹਾ ਬਣਾਤਾ ਉਹਨੇ 2 ਦਿਨ ਰੋਚਕ ਜਿਆਦਾ ਜ਼ਰੂਰ ਬਣਿਆ। ਹਾਂ। ਉਹਦਾ ਸ਼ਾਇਦ ਕਾਰਨ ਵੀ ਇਹ ਹੈਗਾ ਕਿ ਲੋਕਾਂ ਨੂੰ ਇਹ ਲੱਗਦਾ ਆ ਵੀ ਸਾਡੇ ਜਿਹੜੇ ਖੇਤਰਵਾਦ ਦੀ ਇੱਕ ਭਾਵਨਾ
ਸੰਘਵਾਦ ਦੀ ਭਾਵਨਾ ਆਪਾਂ ਕਹਿ ਦਈਏ ਕਿ ਅਸੀਂ ਪੰਜਾਬੀ ਹਾਂ, ਸਾਨੂੰ ਧਰਮ ਵੀ ਆਪਣਾ ਪਿਆਰਾ, ਸਾਨੂੰ ਖੇਤਰ ਉਦੋਂ ਵੀ ਜ਼ਿਆਦਾ ਪਿਆਰਾ, ਸਾਨੂੰ ਪੰਜਾਬ ਦੇ ਨਾਲ ਪਿਆਰ ਬਹੁਤ ਹੈ ਹਨਾ। ਉਹਨੂੰ ਚਾਹੇ ਤੁਸੀਂ ਖਾਲਿਸਤਾਨ ਦਾ ਨਾਂ ਦੇ ਦਿਓ, ਚਾਹੇ ਕਿਸੇ ਹੋਰ ਦਾ ਨਾਂ ਦੇ ਦਿਓ, ਪਰ ਪੰਜਾਬ ਪੰਜਾਬ ਹੈ। ਸਾਨੂੰ ਜਦੋਂ ਲੱਗਦਾ ਹੈ ਵੀ ਯਾਰ ਸਾਡੀ ਹੋਂਦ ਹੀ ਖਤਰੇ ਦੇ ਵਿੱਚ ਹੈ, ਹੁਣ ਜਿੱਦਾਂ ਇਹ ਗੱਲ ਕਰਦਾ ਆ ਤੇ ਉਹ ਬਲਰਾਜ ਵੀ ਇਹ ਜਿਹੜਾ ਖੇਤਰ ਆ ਸਾਡਾ, ਨੌਜਵਾਨ ਪੀੜ੍ਹੀ ਇਹ ਜ਼ਰੂਰ ਦੇਖਣ ਲੱਗ ਪਈ ਆ ਵੀ ਅਸੀਂ ਤਾਂ ਇੱਥੇ ਕਰ ਕਰਾ ਕੇ ਬਾਹਰ ਹੀ ਜਾਣਾ ਹੈ, ਸਾਨੂੰ ਤਾਂ ਇੱਥੇ ਕੁਝ ਮਿਲਦਾ ਹੀ ਕੁਝ ਨਹੀਂ। ਉਹ ਜਦੋਂ ਇਹ ਭਾਵਨਾ ਆਈ ਆ ਫਿਰ ਉਹਦਾ ਖਾਮਿਆਜਾ ਜਿਹੜਾ ਆ ਉਹ ਪਾਰਟੀ ਨੂੰ ਭੁਗਤਣਾ ਪੈਣਾ। ਨਹੀਂ ਇਹ ਤਾਂ ਵਿਰੋਧੀ ਦਾ ਕਰਦੇ ਰਹਿੰਦੇ ਆ, ਬਥੇਰੀਆਂ ਇੰਟਰਵਿਊ ਆਉਂਦੀਆਂ ਨੇ। ਤੁਸੀਂ ਇਕੱਲਾ ਭਗਵੰਤ ਮਾਨ ਨਹੀਂ, ਹੋਰ ਵੀ ਬਥੇਰੇ ਬੰਦੇ ਨੇ ਜਿਹੜੇ ਸਿਮਰਨਜੀਤ ਸਿੰਘ ਮਾਨ ਬਾਰੇ ਕਦੇ ਕੁਝ ਗਲਤ ਬੋਲਦੇ ਰਹਿੰਦੇ, ਕਦੇ ਇੱਥੇ ਭੱਜ ਗਏ, ਕਦੇ ਉੱਥੇ ਭੱਜ ਗਏ, ਕਦੇ ਕੁਝ ਨਾ ਕੁਝ ਗੱਲਾਂ ਚੱਲਦੀਆਂ ਰਹਿੰਦੀਆਂ। ਰਾਜ ਇਦਾਂ ਨਹੀਂ ਹੁੰਦਾ, ਸੋਸ਼ਲ ਮੀਡੀਆ ਦਾ ਸਾਰਾ ਕੁਝ ਸੱਚ ਵੀ ਨਹੀਂ ਹੁੰਦਾ। ਆਪਾਂ ਇੱਥੇ ਮਤਲਬ ਠੀਕ ਆ, ਹਾਸੇ ਖੇਡੇ ਵੀ ਠੀਕ ਆ, ਆਪਾਂ ਨੂੰ ਖਬਰ ਮਿਲ ਜਾਂਦੀ ਆ, ਬਾਕੀ ਉਹ ਆਪਾਂ ਸਾਰਾ ਇੱਥੇ ਨਹੀਂ ਡਿਪੈਂਡ ਰਹਿੰਦਾ। ਤੂੰ ਇਸ ਗੱਲ ਦੱਸ ਆਪ ਤੇ ਤੂੰ ਹੁਣ ਤੇ ਫਿਰ ਕਹਿਣਾ ਤਾਇਆ ਮਿਲਤੇ ਤਾਂ ਵਾ ਇਹ ਕੰਮ ਤੂੰ ਬਣਾ ਅਮਰੀਆ ਚੱਕ ਜਾ ਕੇ ਤੁਰੇ ਮੈਂ ਕਹਿੰਦਾ ਗੰਡਾਸੀ ਜਿਹੜੀ ਉਹ ਦਿੱਤੀ ਹੋਆ ਤੂੰ ਨਹੀਂ ਦਿਖ ਰਹੀ ਆਪ ਪਾਣੀ ਇਹਦੇ ਨੇ ਢਾਲੀ ਕਰ ਲਈ ਤੇ ਆਪ ਹੁਣ ਵੀ ਮੋਦੀ ਨੂੰ ਲਾ ਕੇ ਉਂਗਲ ਤੇ ਕਹਿੰਦੇ ਵੀ 4-4 ਸਾਲਾਂ ਦੀਆਂ ਨੌਕਰੀਆਂ ਕੱਢ ਦੱਸ ਕੋਈ ਬਣਦੀ ਗੱਲ ਵੀ ਨੌਜਵਾਨਾਂ ਨੂੰ 4-4 ਸਾਲਾਂ ਵਾਸਤੇ ਨੌਕਰੀਆਂ ਰੱਖੋਗੇ। ਉਹ ਸਖਣਾ ਮੈਂ ਅਗਲੀ ਬਾਤ ਸਕਦੀ ਵੀ ਅਗਲੀ ਗੱਲ ਸੁਣ ਹੁਣ ਜਦੋਂ ਇਹ ਗੱਲ ਕੀਤੀ ਹੈ ਤਾਂ ਮੇਰੀ ਗੱਲ ਸੁਣ, ਜੇ ਸਹੀ ਗੱਲ ਸੁਣਨੀ ਤਾਂ ਵੱਖਰੀਆਂ ਹਰੇਕ ਦੀ ਆਪਣੀ ਰਾਏ ਆ, ਆਪਾਂ ਉਹਦੀ ਵੀ ਕਦਰ ਕਰਦੇ ਆ। ਦੇਖੋ ਹਿੰਦੁਸਤਾਨ ਆਪਣਾ ਮੁਲਕ ਕਿੱਥੇ ਆ, ਚਾਹੇ ਹੈ ਚਾਹੇ ਨਹੀਂ ਹੈ, ਉਹਨੂੰ ਏਦਾਂ ਲੱਗਦਾ ਵੀ ਚਾਰੇ ਪਾਸੇ ਮੇਰੇ ਦੁਸ਼ਮਣ ਬੈਠੇ ਆ। ਪਾਕਿਸਤਾਨ ਵੀ ਦੁਸ਼ਮਣ ਸਮਝਦਾ ਤੇ ਚੀਨ ਨੂੰ ਵੀ, ਜੋ ਪਿਛਲੇ ਸਾਲ ਚੀਨ ਨੇ ਆਪਣੇ ਨਾਲ ਕੀਤਾ ਉਹ ਆਪਾਂ ਨੂੰ ਭੁੱਲਿਆ ਨਹੀਂ। ਠੀਕ ਹੈ, ਕਿੰਨਾ ਵੱਡਾ ਬਾਰਡਰ ਹੈ ਚੀਨ ਦੇ ਨਾਲ ਆਪਣਾ, ਉਧਰ ਪਾਕਿਸਤਾਨ ਦੇ ਨਾਲ। ਠੀਕ ਹੈ, ਹੁਣ 5 ਲੱਖ ਤੋਂ ਵੱਧ ਆਪਣਾ ਸੈਨਿਕ ਕਸ਼ਮੀਰ ਦੇ ਵਿੱਚ ਪੱਕਾ ਹੀ ਉੱਥੇ ਬੈਠਾ। ਠੀਕ ਹੈ, ਬਾਕੀ ਚੀਨ ਦੇ ਬਾਰਡਰ ਤੇ ਬਹਿਣਾ, ਬਾਕੀ ਪਾਕਿਸਤਾਨ ਦੇ ਬਾਰਡਰ ਤੇ ਬਹਿਣਾ। ਠੀਕ ਹੈ, ਬਾਕੀ ਹੋਰ ਹਾਵੀ ਨਵੀਂ ਸਟੇਟ ਪ੍ਰੋਬਲਮ ਪੈਂਦਾ ਉੱਥੇ ਫੌਜ ਲਿਆਉਣੀ ਹੈ। ਹੁਣ ਇੰਨਾ ਖਰਚਾ ਗਵਰਨਮੈਂਟ ਕਰੂ ਤਾਂ ਕਿੱਥੋਂ ਕਰੂ? ਠੀਕ ਹੈ, ਮੈਨੂੰ ਵੀ ਪਤਾ ਹੈ ਬਹੁਤ ਸਾਰੇ ਲੋਕੀ ਇਹਦੇ ਨਾਲ ਇਹਦੇ ਹੱਕ 'ਚ ਨਹੀਂ, ਪਰ ਮੈਂ ਵੀ 100% ਹੱਕ 'ਚ ਨਹੀਂ, ਪਰ 90% ਮੈਂ ਇਹਦੇ ਹੱਕ 'ਚ ਹਾਂ। ਉਹ ਏਦਾਂ ਤੂੰ ਹੁਣ ਮੁਲਕ ਬਾਹਰਲੇ ਮੁਲਕਾਂ ਦੀ ਗੱਲ ਕਰ ਲਾ, ਛੋਟੇ ਮੁਲਕਾਂ ਯੂਰਪ ਦੇ ਵਿੱਚ ਉਹਨਾਂ ਨੇ ਇਹ ਕੀਤਾ ਹੋਇਆ ਕਿ ਜਿੰਨੇ ਵੀ ਉੱਥੇ ਯੰਗ ਤਬਕਾ ਸਕੂਲਾਂ ਕਾਲਜਾਂ ਨੂੰ ਛੱਡਦਾ ਜਦੋਂ ਉਹਨਾਂ ਨੂੰ ਕੰਪਲਸਰੀ ਮਿਲਟਰੀ ਸਰਵਿਸ ਕਰਨੀ ਪੈਂਦੀ ਆ। ਠੀਕ ਹੈ, ਹੁੰਦਾ ਕੀ ਆ, ਹੌਲੀ ਹੌਲੀ ਉਹ ਆਪਣੀ ਰਿਜ਼ਰਵ ਫੋਰਸ ਜਿਹੜੀ ਉਹ ਟ੍ਰੇਨ ਕਰ ਲੈਂਦੇ ਆ ਅਭੀ ਨਵੀਂ ਨੂੰ। ਹੁਣ ਸਾਡੇ ਹਿੰਦੁਸਤਾਨ ਦੇ ਵਿੱਚ ਪਾਪੂਲੇਸ਼ਨ ਬਹੁਤ ਆ, ਪਰ ਪੈਸਾ ਉਹਨਾਂ ਹੈ ਨਹੀਂ ਜਿਹੜਾ ਬਾਹਰਲੇ ਮੁਲਕਾਂ 'ਚ ਹੈਗਾ। ਹੁਣ ਜਦੋਂ 2 ਮਿਲੀਅਨ 1.5 ਮਿਲੀਅਨ ਦੇ ਲਾਗੇ ਆਪਣੀ ਮਿਲਟਰੀ ਹੈ, ਫਿਰ 20 ਸਾਲ ਹੋ ਰਹਿ ਗਏ, ਫਿਰ ਉਹ ਪੈਨਸ਼ਨਾਂ ਦੇਣੀਆਂ, ਉਹਨਾਂ ਨੂੰ ਹੋਰ ਸਹੂਲਤਾਂ ਬਾਈ ਦੇਣੀਆਂ। ਓਕੇ, ਉਹ ਵੀ ਖਰਚ ਹੋ। ਦੂਜੇ ਪਾਸੇ ਜਿਹੜਾ ਲੜਾਕਾ ਹੁੰਦਾ ਨਾ ਫੌਜ ਦੇ ਵਿੱਚ, ਥੋੜੇ ਸਾਲ ਮੰਮੀ ਲਾਏ ਫੋਨ ਬਤਾ, ਜਦੋਂ ਕਿਸੇ ਤੇ ਹਮਲਾ ਕਰਨਾ ਹੁੰਦਾ ਤੁਹਾਨੂੰ 3:1 ਰੇਸ਼ੀਓ ਕਹਿੰਦੇ ਹੁੰਦੀ ਆ। ਅੱਛਾ, ਤੁਸੀਂ ਹਮਲਾ ਕਰਨ ਵਾਲੇ 3 ਤਾਂ ਮੋੜੇ 1 ਦਾ ਬਰਾਬਰ ਹੁੰਦਾ। ਅੱਛਾ, ਤੇ ਹਮਲਾ ਜਦੋਂ ਤੁਸੀਂ ਜੇ ਕਰਨਾ ਸੋਟ ਕਿਸੇ ਉੱਤੇ, ਉਹਦੇ ਵਿੱਚ ਮੋਸਟਲੀ ਜਿਹੜੇ ਰਿਕਰੂਟਸ ਹੁੰਦੇ ਆ, ਯੰਗ ਹੁੰਦੇ ਆ, ਉਹੋ ਹੀ ਹੁੰਦੇ ਆ ਜ਼ਿਆਦਾਤਰ, ਜ਼ਿਆਦਾ ਐਕਸਪੀਰੀਅੰਸ ਫੌਜੀ ਪਿੱਛੇ ਹੁੰਦੇ ਆ। ਠੀਕ ਹੈ, ਹੁਣ ਜੇ ਕੋਈ 20 ਸਾਲ ਦਾ ਜਾਂ 22 ਸਾਲ ਦਾ ਭਰਤੀ ਹੋਇਆ, ਹੁਣ 20 ਸਾਲ ਦੀ ਸਰਵਿਸ ਕੀਤੀ, 40 ਸਾਲ ਦਾ ਹੋ ਗਿਆ, 43 ਸਾਲ ਦਾ ਹੋ ਗਿਆ, ਕੀ ਉਹ ਹੁਣ ਚੈੱਕ ਕਰਨ ਦੇ ਲਾਇਕ ਹੋਊਗਾ? ਐਕਸਪੀਰੀਅੰਸ ਜ਼ਰੂਰ ਤਾਂ ਹੋਊਗਾ। ਬਾਕੀ ਇੰਡੀਆ ਦੇ ਜਿੱਥੇ ਮੈਨੂੰ ਲੱਗਾ ਮੋਦੀ ਸਰਕਾਰ ਦਾ ਕਿ ਉਹਨਾਂ ਨੇ ਰਿਜ਼ਰਵ ਫੋਰਸ ਤਿਆਰ ਕਰਨੀ ਹੈ ਕਿ ਜਿਹੜੀ ਫੁੱਲੀ ਟ੍ਰੇਨਡ ਆ, ਲੋੜ ਪਈ ਤੋਂ ਉਹਨਾਂ ਨੂੰ ਸੱਦ ਲਿਆ ਜਾਵੇ। ਕਹਿਣਾ ਜੀ ਇੱਕ ਬੰਦਾ 20 ਸਾਲ ਦਾ, ਪਰ ਜੋ 4-4 ਸਾਲ ਕਰਨ ਤਾਂ 5 ਬੰਦੇ ਟ੍ਰੇਨ ਹੋ ਜਾਂਦੇ ਉਹਨੇ ਸਮੇਂ ਦੇ ਵਿੱਚ। ਬਾਕੀ ਇਹ ਗੱਲ ਜ਼ਰੂਰ ਮੰਨਣ ਵਾਲੀ ਹੈ ਕਿ ਕਈ ਫੌਜੀ ਕਈ ਫੌਜ ਭਰਤੀ ਹੁੰਦੇ ਆ ਕਿ ਕਰੀਅਰ ਬਣਾਉਣ ਵਾਸਤੇ, ਉਹਨਾਂ ਨੇ ਮੁਸ਼ਕਲ ਹੈ। ਦੂਜੀ ਜਿਸ ਗੱਲ ਤੋਂ ਮੈਂ ਜ਼ਿਆਦਾ ਸਹਿਮਤ ਨਹੀਂ ਗਾ, ਉਹ ਕਹਿੰਦੇ ਵੀ 25% ਜਿਹੜੇ ਉਹਨੂੰ ਪਰਮਨੈਂਟ ਜੋਬ ਦੇ ਦੇਵਾਂਗੇ। ਹੁਣ ਇਹ ਕਹਿੰਦੇ 4 ਸਾਲ ਤੁਹਾਡੇ ਲੱਗ ਗਏ, ਫਿਰ ਹੁਣ ਤੁਸੀਂ ਪੱਕੇ ਰਹਿਣਾ ਚਾਹੁੰਦੇ ਹੋ, ਫਿਰ ਹੁਣ ਤੁਸੀਂ ਆਪਣੇ ਜਿਹੜਾ ਆਫਿਸਰ ਹੈਗਾ ਉਹਨੂੰ ਸਿਫਾਰਿਸ਼ ਪਾਓਗੇ, ਇਹ ਤੇ ਵੱਡੀ ਵੀ ਚੱਲ ਸਕਦੀ ਹੈ। ਹੈਗੀ ਜੋ ਮਾਸਟਰ ਮੈਂ ਜੇ ਕੀ ਖਿਆਲ ਤਾਂ ਫਿਰ ਮੈਨੂੰ ਦੂਜੇ ਤਰੀਕੇ ਨਾਲ ਲੈਣਾ, ਤੁਸੀਂ ਦੱਸੋ ਵੀ ਕਿਦਾਂ? ਤਾਏ ਦੀਆਂ ਗੱਲਾਂ ਜੇ ਆਪਾਂ ਦੇਖੀਏ ਫੌਜ ਦੇ ਵਿਊ ਤੋਂ ਤਾਂ ਚੰਗੀਆਂ ਲੱਗਦੀਆਂ, ਪਰ ਦੂਜੇ ਪਾਸੇ 4 ਸਾਲ ਦਾ ਕੈਰੀਅਰ ਗਿਆ। ਹੁਣ ਜੇ ਬਾਹਰਲੇ ਮੁਲਕ ਆ, ਜੇ ਉਹ ਲੈਂਦੇ ਆ ਤਾਂ ਉਹ ਕੈਰੀਅਰ ਓਰੀਐਂਟੇਸ਼ਨ ਪ੍ਰੋਗਰਾਮ ਚਲਾਉਂਦੇ ਆ ਕਿ ਤੁਸੀਂ ਜੇ ਪੜ੍ਹਨਾ ਵੀ ਆ ਤੁਸੀਂ ਨਾਲ ਪੜ੍ਹਾਈ ਵੀ ਕਰ ਸਕਦੇ ਆ।
ਉਹ ਨਾਲ ਬਹੁਤ ਸਾਰੀਆਂ ਏਡ ਵੀ ਦਿੰਦੇ ਆ, ਗ੍ਰਾਂਟ ਵੀ ਦਿੰਦੇ ਆ। ਬਹੁਤ ਸਾਰੇ ਲੋਕ ਉਹ ਜਾਂਦੇ ਆ ਜਿਹੜੇ ਜਿਨ੍ਹਾਂ ਕੋਲ ਫਾਈਨੈਂਸ਼ੀਅਲੀ ਵੀਕ ਹੋ ਜਾਂਦੇ, ਉਹ ਬੰਦੇ ਫੌਜ ਵਿੱਚ ਚਲੇ ਜਾਂਦੇ ਵੀ ਸਾਡਾ ਖਰਚਾ ਹੀ ਨਹੀਂ ਕਰ ਦਿੰਦੇ। ਇਹ ਵੀ ਇੱਕ ਕਾਰਨ। ਸਾਡੇ ਕੋਲ ਇਦਾਂ ਦਾ ਕੋਈ ਪਲਾਨ ਨਹੀਂ ਅਜੇ ਤੱਕ ਦਿੱਤਾ। ਦੂਜਾ ਕਿ 4 ਸਾਲ ਜਿਹੜੇ ਆ 17 ਤੋਂ 23 ਸਾਲ ਆ, ਇਹ ਇੱਕ ਲਰਨਿੰਗ ਪੀਰੀਅਡ ਸਾਡੇ ਮੰਨਿਆ ਜਾਂਦਾ, ਕਿਉਂਕਿ ਸਾਡੇ ਜੀ ਹੁਣ ਮੰਨ ਲਓ ਕਿ ਜਿਹੜਾ ਬੰਦਾ 20-22 ਸਾਲ ਤੱਕ ਪੜ੍ਹਦਾ ਆ, ਉਸ ਤੋਂ ਬਾਅਦ ਜੇ ਅਸੀਂ ਕਹਿ ਲਓ ਕਿ ਕੋਈ ਬੰਦਾ 10ਵੀਂ ਪੜ੍ਹਦਾ, ਅਖਬਾਰਾਂ 'ਚ ਨਿਊਜ਼ ਆਉਂਦੀਆਂ ਵੀ ਆਹ ਦੇਖੋ ਜੀ ਇੰਨੀ ਉਮਰ ਦਾ 10ਵੀਂ 'ਚ ਪੜ੍ਹਦਾ। ਸਾਡੇ ਤਾਂ ਇਹ ਇੱਕ ਲਰਨਿੰਗ ਪੀਰੀਅਡ ਆ ਵੀ ਇਸ ਤੋਂ ਬਾਅਦ ਅਸੀਂ ਪੜ੍ਹਨਾ ਚਾਹੁੰਦੇ ਹੀ ਨਹੀਂ। ਬਸ ਆਪਣਾ ਬਾਹਰਲੇ ਮੁਲਕਾਂ ਵਿੱਚ ਹਾਂਜੀ ਮਾਸਟਰ 60 ਸਾਲ ਦੇ 70 ਸਾਲ ਦੇ ਵੀ ਪੜ੍ਹਦੇ ਆ, ਪਰ ਸਾਡੇ ਇਦਾਂ ਹੈ ਨਹੀਂ। ਸਾਡੇ ਦਾ ਜਿਹੜਾ ਆ ਵੀ ਇੱਥੇ ਤੱਕ ਸਿੱਖਣ ਦਾ 골ਡਨ ਪੀਰੀਅਡ ਆ। ਈਵਨ ਕਿ ਤੁਸੀਂ ਬਾਹਰ ਯੂਨੀਵਰਸਿਟੀਆਂ ਵਿੱਚ ਵੀ ਜਾਓਗੇ, ਲੋਕੀ ਤੁਹਾਨੂੰ ਹੋਰ ਤਰ੍ਹਾਂ ਦੇਖਦੇ ਆ। ਜਿੱਦਾਂ ਤੁਸੀਂ ਬੁੜੇ ਹੋ ਗਏ, ਤੁਸੀਂ ਉੱਥੇ ਨੌਜਵਾਨਾਂ 'ਚ ਬੈਠੇ ਨਹੀਂ ਸਕਦੇ, ਤੁਹਾਨੂੰ ਸੋਸ਼ਲੀ ਇਦਾਂ ਟਰੀਟ ਕੀਤਾ ਜਾਂਦਾ। ਹੁਣ ਉਹ ਇਹਦਾ ਮਤ ਇਹ ਆ ਕਿ 4 ਸਾਲ ਤੁਸੀਂ ਲਵਾ ਲੈ, ਉਹਦੇ ਵਿੱਚ ਉਹ ਬੰਦਾ ਨਾ ਤਾਂ ਕਿਸੇ ਹੋਰ ਪਾਸੇ ਘਾੜਦਾ ਨਾ ਘਾੜਦਾ। ਹੁਣ ਉਹ ਕਿੱਥੇ ਜਾਵੇ? ਬਾਅਦ ਦੇ ਵਿੱਚ ਜੌਬਾਂ, ਜਿੱਦਾਂ ਹੁਣ ਖੱਟਰ ਸਾਹਿਬ ਨੇ ਕਿਹਾ ਵੀ ਅਸੀਂ ਜੌਬਾਂ ਇਹਨਾਂ ਨੂੰ ਦਵਾਂਗੇ, ਜੌਬਾਂ ਕਿੱਥੇ ਮਿਲਣੀਆਂ? ਜਾਂ ਇਹਨਾਂ ਨੂੰ ਬਾਹਰ ਕਿਤੇ ਬੂਥ ਦੇ ਉੱਤੇ ਖੜਾ ਕਰ ਦੇਣਗੇ ਬੰਦੂਕ ਦੇ ਕੇ, ਬੈਂਕ ਦੇ ਮੂਹਰੇ ਖੜਾ ਕਰ ਦੇਣਗੇ, ਸਿਕਿਉਰਿਟੀ ਗਾਰਡ ਦੀਆਂ ਨਾ ਕੋਈ ਜੌਬਾਂ ਲੈਣੀਆਂ, ਹਨਾ। ਫਿਰ ਉਹਦੇ ਨਾਲ ਕੀ ਆ ਕਿ ਉਹ ਸਾਰੀ ਉਮਰ ਉੱਥੇ ਤੱਕ ਹੀ ਰਹਿ ਜਾਣਗੇ। ਫਿਰ ਨਾ ਕੋਈ ਅੱਗੇ ਕੋਈ ਪਲਾਨ ਆ, ਕਿਹਾ ਜਾ ਰਿਹਾ ਵੀ ਰਿਜ਼ਰਵੇਸ਼ਨ ਅਸੀਂ ਜਿਹੜੀ ਦਿੱਤੀ 10% ਜਾਣੀ ਆ, 25% ਇਹਦੀ ਪਰਮਾਨੈਂਟ ਕਰਨੀ, ਉਹ 75% ਜਿਹੜੇ ਲੋਕ ਆ ਉਹ ਕਿੱਥੇ ਜਾਣਗੇ? ਤੇ ਦੂਜੀ ਗੱਲ ਹੈ ਕਿ 3 ਸਾਲ ਤੋਂ ਇਹ ਕੋਈ ਭਰਤੀ ਨਹੀਂ ਹੋਈ। ਲੋਕਾਂ ਨੇ ਲੈਕਟੀ ਟੈਸਟ ਵੀ ਪਾਸ ਕੀਤੇ ਆ, ਫਿਜ਼ੀਕਲ ਟੈਸਟ ਵੀ ਪਾਸ ਕੀਤੇ ਆ। ਅਸਲ ਵਿੱਚ ਉਹ ਭੜਕੇ ਹੋਏ ਲੋਕ ਆ ਕਿ ਅਸੀਂ ਇੰਨਾ ਕੁਝ ਟ੍ਰੇਨਿੰਗ ਲੋਕਾਂ ਨੇ ਇਹੀ ਬਣਾਇਆ ਵੀ ਅਸੀਂ ਕੈਰੀਅਰ ਬਣਾਉਣ ਦੇ ਲਈ ਚ ਜਾਣਾ, ਅਸੀਂ ਆਪਣਾ ਸਪੈਂਡ ਕਰਨਾ ਹੈ ਸਾਰਾ ਟਾਈਮ ਵੀ ਫੌਜ ਦੇ ਵਿੱਚ ਅਸੀਂ ਲਾਉਣੇ ਆ 20 ਸਾਲ, ਸਾਡੇ ਜਿਹੜਾ ਆ ਲਾਈਫ ਇੱਕ ਸੁਧਰ ਜਾਣੀ ਹੈ। ਮੋਦੀ ਗਵਰਨਮੈਂਟ ਜਦੋਂ ਆਈ ਸੀ ਉਹਨੇ ਕਿਹਾ ਸੀ 2 ਕਰੋੜ ਜੌਬਾਂ ਅਸੀਂ ਦੇਵਾਂਗੇ ਹਰ ਸਾਲ ਦੇ ਵਿੱਚ, ਤੇ ਹੁਣ ਤੁਸੀਂ ਲਾ ਲਓ ਵੀ ਇਦਾਂ ਦੀਆਂ ਜੌਬਾਂ ਜਿਹੜੀਆਂ ਆਉਂਦੀਆਂ 2 ਕਰੋੜ ਜੇ ਦਿੱਤੀਆਂ, 2 ਕਰੋੜ ਕੱਢਣੇ ਵੀ ਆ। ਪਰ ਇਹ ਰੀਸਾਂ ਤਾਂ ਬਾਹਰ ਵਾਲਿਆਂ ਦੀਆਂ ਕਰਦੇ, ਪਰ ਜਿਹੜੀਆਂ ਆਪਣੇ ਸਿਸਟਮ 'ਚ ਪਹਿਲਾਂ ਦੀਆਂ ਤਰੁੱਟੀਆਂ ਖਾਮੀਆਂ ਉਹਨੂੰ ਦੂਰ ਨਹੀਂ ਕਰਦੇ। ਪਰ ਮਾਸ਼ੂ ਦੂਜੇ ਪਾਸੇ ਗੱਲ ਇਹ ਦੌੜ ਪਿੱਛਾ ਜੋੜ ਕੇ ਆਉਂਗਲੀ ਮੈਂ ਕੱਟ ਰਿਹਾ। ਦੂਜੇ ਪਾਸੇ ਇਦਾਂ ਵੀ ਆ ਨਾ, ਦੇਖ ਜਿੰਨੇ ਜਿਹੜੇ ਸਿੱਖਣਾ ਚਾਹੁੰਦੇ ਬਾਹਰ ਰਹਿਣਾ ਮੰਗਦਾ, ਉਹਨੂੰ ਜ਼ਰੂਰੀ ਨਹੀਂ ਭਰਤੀ ਹੋਣਾ ਫੌਜ, ਉਹ ਨਹੀਂ ਵੀ ਹੋ ਸਕਦਾ, ਬਸ ਸਿੱਖ ਸਕਦਾ। ਪਰ ਦੂਜੇ ਪਾਸੇ ਇਸ ਚੀਜ਼ ਦਾ ਲਾਹਾ ਵੀ ਲਿਆ ਜਾ ਸਕਦਾ। ਜਿਹਨੂੰ ਬਾਹਰ ਨਹੀਂ ਲੱਗਦਾ ਮੈਨੂੰ ਕੰਮ ਨਹੀਂ ਮਿਲਣਾ, ਉਹ ਉੱਥੇ ਜਾ ਕੇ 4 ਸਾਲ ਲਾ ਸਕਦਾ। ਡਿਸਪਲਿਨ ਆ ਜੂ, ਬਹਿਣਾ ਉੱਠਣਾ ਆ ਜੂ, ਸਿੱਖ ਜੂ, ਕੁਝ ਚਾਹੀਦਾ ਹੋਊਗੀ। ਪਰ ਜਿਹੜੇ ਬਾਹਰ ਦੇ ਬੈਠੇ ਆ ਆਪਣੇ ਢਾਂਚੇ ਦੀ ਆ ਨਾ, ਅਗਲੇ ਨੂੰ ਇੰਨਾ ਭਰੋਸਾ ਹੀ ਨਹੀਂ ਬਣਦਾ ਵੀ ਮੈਨੂੰ 4 ਸਾਲ ਬਾਅਦ ਲੱਗੇ, ਅਗਲਾ ਸੋਚਦਾ ਮੈਂ ਕਰੂੰਗਾ ਕੀ ਫਿਰ। ਪਰ ਦੂਜੇ ਪਾਸੇ ਜਿਹੜੀ ਸਰਕਾਰ ਦੀ ਨੀਤੀ ਇਹ ਆ, ਉਹਨਾਂ ਨੂੰ ਪਤਾ ਵੀ ਸਾਡੇ ਕੋਲ 130 ਕਰੋੜ ਦੀ ਪੋਪੂਲੇਸ਼ਨ ਆ, ਤੇ ਵਿੱਚ ਇਹਦੇ ਵਿੱਚ ਇੰਨੇ ਬੰਦੇ ਨੂੰ ਲੱਭ ਪੈਣੇ ਆ ਕਿ ਜਿਹੜੇ ਕਹਿੰਦੇ 4 ਸਾਲ ਵੀ ਲੋਕੀ ਤਾਂ ਕਹਿੰਦੇ ਵੀ ਸਾਨੂੰ ਸਾਲ ਦੀ ਜੌਬ ਦੇ, ਕਹਿੰਦੇ ਵੀ ਮੁੜ ਕੇ 4 ਸਾਲ ਜਿਹਨੇ ਫੌਜ ਦੇ ਵਿੱਚ ਲਾ ਲਏ ਤੇ ਅਗਲਾ ਟ੍ਰੇਨਡ ਹੋ ਜਾਊਗਾ, ਤਾਂ ਮੁੜ ਕੇ ਚੋਰੀ ਜਾ ਕੇ ਕਈ ਉਧਰ ਨੂੰ ਤੁਰ ਪੈਣਗੇ। ਨਹੀਂ ਇਦਾਂ ਦਾ ਸ਼ਾਇਦ ਨਹੀਂ, ਮੰਨ ਲਓ ਵੀ ਅਗਲਾ ਕਹਿੰਦਾ ਜੇ ਹੁਣ ਬੇਰੁਜ਼ਗਾਰੀ ਅਸਲੀ ਮੁੱਦਾ ਬੇਰੁਜ਼ਗਾਰੀ ਫਿਰ ਕਿ ਬੇਰੁਜ਼ਗਾਰੀ ਜਾਂ ਤਾਂ ਹੋਵੇ ਵੀ ਤੁਸੀਂ ਬੇਰੁਜ਼ਗਾਰੀ ਨੂੰ ਦੂਰ ਕਰੋ। ਬੇਰੁਜ਼ਗਾਰੀ ਤਾਂ ਲਗਾਤਾਰ ਵੱਧ ਰਹੀ ਹੈ, ਹਨਾ। ਇਹ ਇੱਕ ਬਹਿਸ ਦਾ ਮੁੱਦਾ ਵੈਸੇ, ਪਰ ਫੌਜ ਨੇ ਖਹਿ ਦਿੱਤਾ ਆ। ਪਰ ਦੇਖਣ ਵਾਲੇ ਦੇ ਨਾਲ, ਕਿਉਂਕਿ ਇੱਥੇ ਵੀ ਇਦਾਂ ਲੱਗਦਾ ਜੀ, ਕਿਉਂਕਿ ਹੁਣ ਤੱਕ ਜਿੰਨੇ ਵੀ ਮਸਲੇ ਲਿਆਂਦੇ ਮੋਦੀ ਸਰਕਾਰ ਨੇ, ਉਹ ਸ਼ਾਇਦ ਲੱਗਦਾ ਵੀ ਟਸ ਤੋਂ ਮਸ ਨਹੀਂ ਹੋਇਆ। ਆਪਾਂ ਕਿਸਾਨਾਂ ਵਾਲਾ ਜੇ ਮੁੱਦਾ ਛੱਡ ਦਈਏ, ਉਹ ਵੀ ਇਲੈਕਸ਼ਨ ਆ ਗਈ। ਪਰ ਇਹ ਜਿੰਨੇ ਵੀ ਲਿਆਉਂਦੇ ਆ ਮੁੱਦੇ, ਕਹਿੰਦੇ ਵੀ ਸਮਝ ਕਿਸੇ ਨੂੰ ਨਹੀਂ ਲੱਗਦੀ ਵੀ ਇਹਨਾਂ ਨੂੰ ਲੱਗਦੀ ਜੇ ਨੋਟਬੰਦੀ ਕੀਤੀ ਤੇ ਕਿਸੇ ਨੂੰ ਸਮਝ ਨਹੀਂ ਲੱਗੀ, GST ਲਿਆਏ ਵਪਾਰੀਆਂ ਨੂੰ ਕੋਈ ਸਮਝ ਨਹੀਂ ਲੱਗੀ, ਖੇਤੀ ਵਾਸਤੇ ਬਿੱਲ ਲਿਆਂਦੇ ਕਿਸਾਨਾਂ ਨੂੰ ਸਮਝ ਨਹੀਂ ਲੱਗੀ। ਨਹੀਂ GST ਤੇ ਇਹ ਪੰਗਾ ਪਿਆ ਨਾ, ਇਹਨਾਂ ਨੇ GST ਬਹੁਤ ਤਰ੍ਹਾਂ ਦੀ ਬਣਾਤੀ, ਜ਼ਿਆਦਾ ਫਰਕ ਪਾਤਾ, ਇੰਨੇ %, ਇਹਦੇ 20%, ਆਪਾਂ ਮੋਟੇ ਜਿਹੇ ਤੌਰ ਤੇ ਗੱਲ ਕਰਦੇ ਆ ਵੀ ਇਹ ਜਿਹੜਾ ਵੀ ਬਿੱਲ ਲਿਆਉਂਦੇ ਆ ਵੀ ਇਹਨਾਂ ਨੂੰ ਸਮਝ ਲੱਗਦੀ, ਬਾਕੀ ਜਿਹੜੀ ਕੌਮ ਵਾਸਤੇ ਜਾਂ ਕਿਸੇ ਕਿੱਤੇ ਵਾਸਤੇ ਲੈ ਕੇ ਆਉਂਦੇ ਉਹਨਾਂ ਨੂੰ ਗੱਲ ਸਮਝ ਨਹੀਂ ਲੱਗਦੀ। ਨਹੀਂ ਲੱਗਦੀ ਆ ਜਾਂਦੇ ਮਤਲਬ ਪਹਿਲੇ ਸਮਝ ਪਿਛਲੀ ਇਹ ਪਤਾ ਨਹੀਂ ਤਰ੍ਹਾਂ ਦੇ ਟੋਟੇ ਜਾਂਦੇ ਨਾ, ਸਮਝ ਨਹੀਂ ਆਖਦਾ ਨਾ ਹੋਟਲ ਆਪਣਾ ਲਿਆ ਬੋਲ ਕੁਝ ਅੱਜ ਲੱਗਦਾ ਤੇਰੀ ਖਿੜੀ ਨਹੀਂ ਹੋਰ ਕਿਹੜੀ ਤਾਂ ਹੈਗੀ। ਮੈਂ 4 ਸਾਲ ਸੋਚਦਾ ਵੀ ਕਰਨਾ ਕੀ 4 ਸਾਲਾਂ ਤੋਂ ਬਾਅਦ ਕੀ ਕਰਾਂਗੇ। 4 ਸਾਲਾਂ ਦੇ ਇੱਕ ਤਾਂ ਫਾਇਦਾ ਹੈਗਾ ਵੀ 4 ਸਾਲਾਂ ਦੇ ਵਿੱਚ ਕੰਟੀਨ ਜਿਹੜੇ ਨਜ਼ਾਰੇ ਲੁੱਟਦੇ ਆ ਫੌਜੀ ਸਾਰੇ ਨੇ, ਉਹਦਾ ਬੰਦਾ ਮਜ਼ੇ ਲਊਗਾ ਨਾ, ਉਹਦਾ ਫਾਇਦਾ ਹੈਗਾ ਹੀ ਆ। ਮੈਂ ਤਾਂ ਮੈਨੂੰ ਲੱਗਦਾ ਵੀ ਉਹ ਰਾਮ ਦਾ ਆਪੀ ਕੋਈ ਹੈ ਅਲਾ ਤਾਇਨੇ ਛੇਕਰੀ ਮਾਰਦੀ ਰਾਮ ਦਾ ਤੈਨੂੰ ਵੀ ਲੋੜ ਆ ਜੰਨਾ ਵੀ 4 ਸਾਲ ਲਾਇਆ ਯਾਰ ਜੇ ਤੇਰੀ ਉਮਰ ਆਂਦੀ ਹੈ। ਉਹ ਤਾਂ ਫੌਜ ਦਾ ਵਾਅਦਾ ਕੀਤਾ, ਕਹਿੰਦੇ ਵੀ 4 ਸਾਲ ਪੂਰਾ ਜਿੱਦਾਂ ਫੌਜੀਆਂ ਨੂੰ ਪੂਰੇ ਮਿਲਦੀਆਂ ਨੇ ਸੁਵਿਧਾਵਾਂ, ਤੇ ਉਦਾਂ ਹੀ 4 ਸਾਲ ਵਾਲੇ। ਇੰਡੀਆ ਕੋਈ ਅਮੀਰ ਮੁਲਕ ਨਹੀਂ, ਸਾਡੇ 4 ਸਪੇਰੇ ਜਿਹੜੇ ਪਤਾ ਹੈ ਏਡਾ ਗਰੀਬ ਵੀ ਨਹੀਂ ਜਿਹੜੇ ਆਪਦੇ ਇਲੈਕਸ਼ਨਾਂ ਦੇ ਕਰੋੜਾਂ ਅਰਬਾਂ ਰੁਪਈਆ ਖਰਚਦੇ, ਉਹਨੂੰ ਕਿਉਂ ਨਹੀਂ ਉਹ ਯਾਰ ਹਰੇਕ ਮੁਲਕ ਵਿੱਚ ਚੱਲਦਾ, ਜਿੱਥੇ ਮਰਜ਼ੀ ਲਾ ਉਹਨਾਂ ਖਰਚਣਾ ਹੀ ਖਰਚਣਾ। ਨਹੀਂ ਜਦੋਂ ਤੂੰ ਕਹਿੰਦਾ ਕਿਸੇ ਨੂੰ ਸਮਝ ਨਹੀਂ ਪੈਂਦੀ, ਸਮਝਾਉਣ ਵਾਸਤੇ ਲਾਉਂਦੇ ਇੰਨੇ ਪੈਸੇ। ਅਮਰੀਕਾ ਦੇ ਲੱਗਣਾ ਤੂੰ ਚੋਣਾਂ ਵਾਲੇ ਪੈਸੇ ਨਾਰੇ ਨਾ ਕੁਝ ਕਹਿ
ਸਾਡੇ ਐਸੇ ਬਹੁਤ ਕੁਝ ਆਉਂਦਾ ਉਹ ਜਤਿੰਦਰ ਹਾਂ ਇਹ ਬਾਜਾਂ ਨੇ ਆਪਣੇ ਸਾਰੇ ਉਹ ਕੋਈ ਨੀ, ਜਿਹੜੀ ਤੈਨੂੰ ਸਟਾਕ ਮਿਲਦੀ ਉਹ ਨਹੀਂ ਰੁਕਣੀ, ਉਹਦੀ ਨਾਲ ਤੂੰ ਟੈਨਸ਼ਨ ਲੈ। ਲੈਂਦਾ ਤੂੰ ਜਦ ਪੰਗੇ ਪਾਉਣੇ ਆ ਉਹਨਾਂ ਨੇ ਪੈਸੇ ਦਾ ਨਾ ਸਮਾਨ ਐ ਥੋੜੀ ਕੋਈ ਦਿੰਦਾ ਆ ਬਸ ਉਹੀ ਗੱਲਾਂ ਕਰਦਾ ਸਾਡਾ ਸਟਾਕ ਨਾ ਮਰਵਾ ਦੀ ਭਾਈ ਆਪਣਾ ਸਟਾਕ ਦਾ ਇੰਤਜ਼ਾਮ ਆਪੇ ਕਰੋ। ਬਾਕੀ ਮਾਪਿਆਂ ਨੇ ਹੋਰ ਖਬਰ ਨਹੀਂ ਸੁਣੀ ਅਫਗਾਨਿਸਤਾਨ ਦੇ ਵਿੱਚ ਕੀ ਹੋਇਆ? ਉਹ ਬਹੁਤ ਮਾੜਾ ਹੋਇਆ ਤੇ ਅਫਗਾਨਿਸਤਾਨ ਵਿੱਚ ਸਿੱਖਾਂ ਦੇ ਗੁਰਦੁਆਰਾ ਸਾਹਿਬ ਤੇ ਹਮਲਾ ਹੋਇਆ ਤੇ ਇੱਕ ਜਣੇ ਦੀ ਮੌਤ ਵੀ ਹੋ ਗਈ ਉਹਦੇ ਵਿੱਚ। ਇਹ ਕੀ ਗੱਲ ਮਲੀ ਏਦਾਂ ਆ ਦੇਖ ਹੁਣ ਆਪਣੇ ਪਿੱਛੇ ਜਾਏ ਉਹ ਬੀਜੇਪੀ ਦੀ ਇੱਕ ਸਿਰਫਰੀ ਨੇ ਹਾਂਜੀ ਹਜ਼ਰਤ ਮੁਹੰਮਦ ਸਾਹਿਬ ਤੇ ਕੋਈ ਟਿੱਪਣੀ ਕਰ ਦਿੱਤੀ ਸੀ ਨਾ ਟਿੱਪਣੀ ਕਰਤੀ। ਆਹੋ ਉਹਦੇ ਬਾਰੇ ਕਾਫੀ ਰੌਲਾ ਪਿਆ ਸਾਰੀ ਦੁਨੀਆ ਦੇ ਵਿੱਚ ਰੌਲਾ ਪਿਆ। ਚਲੋ ਲੋਕਾਂ ਨੂੰ ਕਰਨਾ ਵੀ ਚਾਹੀਦਾ ਸੀ ਪਰ ਯਾਰ ਹੁਣ ਅਫਗਾਨਿਸਤਾਨ ਦੇ ਵਿੱਚ ਗੁਰੂ ਘਰ ਦੇ ਉੱਤੇ ਅਟੈਕ ਹੋਇਆ, ਇੱਕ ਸਿੱਖ ਭਰਾ ਮਰ ਵੀ ਗਿਆ। ਇਹ ਵੀ ਗੁਰੂ ਘਰ ਹੈ, ਰੱਬ ਤੋਂ ਇੱਕੋ ਜਿਹਾ ਹੀ ਹੈ ਸਾਰੇ ਪਾਸੇ। ਕਿਸੇ ਨੇ ਯਾਰ ਕੋਈ ਖਬਰ ਹੀ ਨਹੀਂ ਲਾਈ ਇੱਥੋਂ ਤੱਕ ਸਾਡੇ ਤਾਂ ਹਿੰਦੁਸਤਾਨ ਦੇ ਪੇਪਰਾਂ ਨੂੰ ਖਾਸ ਖਬਰ ਨਹੀਂ ਲਾਈ ਇਹਦੇ ਬਾਰੇ। ਬਿਲਕੁਲ ਦੇਖੋ ਉੱਥੇ ਗੁਰਦੁਆਰਾ ਸਾਹਿਬ ਸੀਗਾ ਕਰਤੇ ਪ੍ਰਵਾਨ, ਹਾਂਜੀ ਉੱਥੇ ਹਮਲਾ ਹੋ ਗਿਆ ਅੰਮ੍ਰਿਤ ਵੇਲੇ। ਉੱਥੇ ਚਲੋ ਇੱਕ ਪਾਸੇ ਆਪਾਂ ਇਹ ਕਹਿੰਦੇ ਆ ਵੀ ਬਹੁਤ ਸਾਰੇ ਲੋਕਾਂ ਨੇ ਇਸ ਗੱਲੋਂ ਵੀ ਬਣਾਇਆ ਵੀ ਇਹਨੂੰ ISI ਨੇ ਚਲੋ ਬਣਾਇਆ ਤੇ ਇੱਕ ਮੁਸਲਮਾਨ ਵੀ ਸਾਰਾ ਟਾਰਗੇਟ ਕੀਤਾ, ਪਰ ਨਾਲ ਦੀ ਨਾਲ ਉਹ ਸਿਕਿਉਰਿਟੀ ਗਾਰਡ ਹੀ ਮੁਸਲਮਾਨ ਸੀਗਾ ਜਿਹੜਾ ਬਾਹਰ ਖੜਾ ਸੀ। ਉਹ ਦੱਸਦੇ ਆ ਵੀ ਜੇ ਉਹ ਇੰਨੀ ਬਹਾਦਰੀ ਦੇ ਨਾਲ ਨਾ ਸਾਹਮਣਾ ਕਰਦਾ ਸ਼ਾਇਦ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ। ਅੰਦਰ ਕਾਫੀ ਹੈਗੇ ਸੀਗੇ ਜਿਨ੍ਹਾਂ ਦੀ ਮੌਤ ਹੋ ਸਕਦੀ ਸੀ, ਪਰ ਉਹ ਕੱਲਾ ਹੀ ਜਾਣੀ ਜਿੱਦਾਂ ਕਹਿ ਲਓ ਵੀ ਜੇ ਸਿਕਿਉਰਿਟੀ ਦੀ ਜੌਬ ਕਰਦਾ ਸੀ ਉਹਨੇ ਪੂਰਾ ਫਰਜ਼ ਨਿਭਾਇਆ। ਪਰ ਜਿੱਥੇ ਤੁਸੀਂ ਗੱਲ ਕਰਦੇ ਆ ਵੀ ਕੋਈ ਬੋਲਿਆ ਨਹੀਂ, ਇੱਥੇ ਸਾਡਾ ਜਿਹੜਾ ਆ ਦੋਗਲਾਪਨ ਸਾਹਮਣੇ ਆ ਜਾਂਦਾ ਕਿ ਜਿਹੜੇ ਲਗਾਤਾਰ ਅਟੈਕ ਜਿਹੜੇ ਏਦਾਂ ਦੇ ਹੋ ਰਹੇ ਪਹਿਲੀ ਵਾਰ ਨਹੀਂ ਹੋਏ ਤੇ ਲਾਸਟ ਵਾਰ ਵੀ ਨਹੀਂ। ਖਾਸ ਤੌਰ ਦੇ ਉੱਤੇ ਪਾਕਿਸਤਾਨ ਦੀ ਆਪਾਂ ਗੱਲ ਕਰ ਲਈਏ ਤੇ ਚਾਹੇ ਆਪਾਂ ਕਰ ਲਈਏ ਅਫਗਾਨਿਸਤਾਨ ਦੀ, ਇੱਥੇ ਜਿਹੜੀਆਂ ਸੰਸਥਾਵਾਂ ਆ ਉੱਥੇ ਬੋਲਦੀਆਂ ਨੇ। ਹੁਣ ਪਹਿਲੀ ਗੱਲ ਤਾਂ ਇਹਦੇ ਵਿੱਚ ਅਸੀਂ ਵੀ ਅਸਫਲ ਹੋਏ ਆ ਕਿ ਸਾਨੂੰ ਜਿਹੜਾ ਆ ਸਿੱਖਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ। ਜਦੋਂ ਹੁਣ ਹਮਲਾ ਹੋਇਆ ਸੀ ਉਹ ਜਿਹੜਾ ਟ੍ਰੇਡ ਸੈਂਟਰ ਜਦੋਂ ਢਾਏ ਆ ਅਮਰੀਕਾ ਦੇ ਵਿੱਚ, ਉਦੋਂ ਸਭ ਤੋਂ ਜ਼ਿਆਦਾ ਜਿਹੜਾ ਆ ਨੁਕਸਾਨ ਸਿੱਖ ਕਮਿਊਨਿਟੀ ਨੂੰ ਝੱਲਣਾ ਪਿਆ। ਇਹਨਾਂ ਦੇ ਜਿੰਨੇ ਬਿਜ਼ਨਸ ਸੀ ਉਹਨਾਂ ਦੇ ਉੱਤੇ ਅਟੈਕ ਹੋਏ, ਸਾਡੇ ਸਿੱਖ ਭਰਾਵਾਂ ਦੇ ਉੱਤੇ ਅਟੈਕ ਹੋਏ। ਬਾਅਦ ਦੇ ਵਿੱਚ ਕੀ ਹੁੰਦਾ ਸੀ ਉਹਨਾਂ ਜਿਹਦਾ ਪੁੱਛਗਛ ਹੁੰਦੀ ਸੀ ਅਸੀਂ ਜੀ ਇਹਨਾਂ ਨੂੰ ਮੁਸਲਮਾਨ ਸਮਝਦੇ। ਉਹਦਾ ਮਾਸਟਰ ਆਪਾਂ ਗੱਲ ਕਰਦੇ ਆ ਕਹਿੰਦੇ 1970 ਦੇ ਦਹਾਕੇ ਦੇ ਵਿੱਚ ਨਾ ਅਫਗਾਨਿਸਤਾਨ ਦੇ ਵਿੱਚ ਤਕਰੀਬਨ 5 ਲੱਖ ਹਿੰਦੂ ਸਿੱਖ ਰਹਿੰਦੇ ਸੀ। ਹੁਣ ਉੱਥੇ ਸਿਰਫ ਰਹਿ ਗਏ ਆ 200। ਹੁਣ ਉਹਨਾਂ ਨੇ ਬਿਆਨ ਦਿੱਤਾ ਵੀ ਅਸੀਂ ਸਾਡੇ ਲਈ ਉਹਨੇ ਜਗ੍ਹਾ ਨਹੀਂ ਰਹੀ, ਇਹ ਹੁਣ ਸਾਡਾ ਘਰ ਨਹੀਂ, ਅਸੀਂ ਹੁਣ ਤੋਂ ਚਲੇ ਜਾਣਾ ਹਨਾ। ਆ ਖਾਸ ਕਰਕੇ ਵਪਾਰੀ ਸੀ ਮੋਸੀ ਲੋਕੀ। ਹੁਣ ਤੁਹਾਨੂੰ ਯਾਦ ਹੋਣਾ 2020 ਦੇ ਵਿੱਚ ਵੀ ਮਾਰਚ 2020 ਦੇ ਵਿੱਚ ਵੀ ਅਟੈਕ ਹੋਇਆ, 25 ਸਿੱਖ ਮਾਰੇ ਗਏ। ਉਹ ਤੋਂ ਪਹਿਲਾਂ 2018 ਵਿੱਚ ਵੀ ਹੋਇਆ ਤੇ 19 ਸਿੱਖ ਮਾਰੇ ਗਏ, 14 ਸਿੱਖੀ ਸੀ ਹਨਾ। ਸੋ ਜਿਹੜੀਆਂ ਮਾਈਨੋਰਿਟੀਜ਼ ਆ ਉਹ ਚਾਹੇ ਅਫਗਾਨਿਸਤਾਨ ਵਿੱਚ ਪਾਕਿਸਤਾਨ ਵਿੱਚ ਇੰਨਾ ਸੇਫ ਨਹੀਂ ਹੈਗੀਆਂ, ਕਹਿਣ ਨੂੰ ਜੋ ਮਰਜ਼ੀ ਕਹੀ ਜਾਵੇ। ਇਸਲਾਮ ਜਿਹੜਾ ਧਰਮ ਹੈ ਉਹ ਪੀਸਫੁਲ ਧਰਮ ਹੈ, ਉਹ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਆਹ ਕਰੋ। ਪਰ ਕੁਝ ਲੋਕ ਹੁੰਦੇ ਨੇ ਹਰੇਕ ਧਰਮ ਦੇ ਵਿੱਚ ਦਾ ਹੁੰਦੇ ਆ ਉਹ ਧਰਮ ਨੂੰ ਬਦਨਾਮ ਕਰ ਦਿੰਦੇ ਆਪਣੇ ਗਲਤ ਕੰਮਾਂ ਕਰਕੇ। ਅਸੀਂ ਕਈ ਵਾਰ ਧਰਮ ਨੂੰ ਗਲਤ ਕਹਿਣ ਲੱਗ ਪੈਂਦੇ ਹਾਂ। ਇਕਬਾਲ ਦਾ ਨਹੀਂ ਸ਼ੇਰ, ਮਜ਼ਹਬ ਨਹੀਂ ਸਿਖਾਤਾ किसी से डर रखना, हिंदू है हम हिंदुस्तान हमारा। 99.9% कोई भी धर्म का बंदा वो हमेशा काम कार करता, रोटी पानी खाता, अपना टब्बर पालता। मसी 0.1% होंगे आ कि ਜਿਹੜੇ ਕਿਸੇ ਕੌਮ ਨੂੰ ਬਦਨਾਮ ਕਰ ਦਿੰਦੇ ਆ ਹਨਾ। ਤੇ ਹੁਣ ਆਹੀ ਹਾਲ ਉੱਥੇ ਹੋਇਆ। ਹੁਣ ਇੱਕ ਪਾਸੇ ਜਿੱਦਾਂ ਤੂੰ ਗੱਲ ਕੀਤੀ ਆ ਕਿ ਸਿਕਿਉਰਿਟੀ ਗਾਰਡ ਸੀ ਉਹ ਵੀ ਮੁਸਲਮਾਨ ਸੀ, ਉਹਨੇ ਆਪਣੀ ਜਾਨ ਦਿੱਤੀ ਬਚਾਉਣ ਨੂੰ, ਠੀਕ ਆ। ਤੇ ਦੂਜੇ ਪਾਸੇ ਮਾਰਨ ਵਾਲੇ ਵੀ IS ਆਪਣੇ ਨੂੰ ਮੁਸਲਮਾਨ ਕਹਾਉਂਦੇ ਆ, ਪਰ ਉਹ ਮੇਰਾ ਨਹੀਂ ਖਿਆਲ ਕਿ ਉਹ ਅਸਲੀ ਇਸਲਾਮ ਨੂੰ ਮੰਨਦੇ, ਉਹ ਸਿਰਫ ਇਹ ਪੋਲਿਟਿਕਸ ਆ। ਆਹ ਬੱਚਾ ਦਾ ਆਪਾਂ ਦੇ ਚਾਹੁੰਦੇ ਮੇਰੇ ਅੱਗੇ ਤੋਂ ਨਾ ਛੇਤਰ ਦਾ ਭਾਣਾ ਵਾਪਰੇ ਕਿਤੇ ਵੀ। ਔਰ ਕਿਸੇ ਵੀ ਮੁਲਕ ਵਿੱਚ, ਚਾਹੇ ਉਹ ਅਫਗਾਨਿਸਤਾਨ ਹੈ, ਪਾਕਿਸਤਾਨ ਹੈ, ਹਿੰਦੁਸਤਾਨ ਹੈ, ਕਿਸੇ ਵੀ ਮੁਲਕ ਵਿੱਚ ਮਾਈਨੋਰਿਟੀ ਤੇ ਧੱਕਾ ਨਹੀਂ ਹੋਣਾ ਚਾਹੀਦਾ, ਚਾਹੇ ਉਹ ਹਿੰਦੂ ਸਿੱਖ ਮੁਸਲਮਾਨ ਕੋਈ ਵੀ ਹੋਵੇ, ਹੈ ਨਹੀਂ। ਮੈਂ ਕੱਲ ਪਰਸੋਂ ਕਿੱਧਰ ਤੂੰ ਆਪਣੀ ਨੂੰ ਲੈ ਕੇ ਹਸਪੀਟਲ ਤੋਂ ਫਿਰਦਾ ਸੀ, ਖੈਰ ਸੋ ਸੀ ਇਹ ਹੁਣ ਦੀ ਆਵਾਜ਼ ਘੱਟ ਨਹੀਂ ਹੋਈ ਬਈ ਰੱਖਣਾ। ਹੁਣ ਦੇਖ ਹੁਣ ਤਾਂ ਇਹ ਮੰਨਣ ਲੱਗਾ ਵੀ ਮੈਂ ਬੁੜਾ ਹੋ ਗਿਆ ਸ਼ਾਇਦ। ਨਹੀਂ ਹੁਣ ਦੇਖੋ, ਨਹੀਂ ਉਹ ਤਾਂ ਸ਼ਾਇਦ ਅਮਲੀ ਦਾ ਕੋਈ ਬਾਤ ਕਰ ਦੂਗਾ ਨਹੀਂ ਗੱਲ ਸੀ ਅਮਲੀ ਤੈਨੂੰ ਲੈ ਕੇ ਗਿਆ ਸੀ। ਓਏ ਅਮਲੀ ਇਹ ਨਾਲ ਚੱਕਰ ਪਿਆ ਸੀ ਉੱਥੇ ਮੈਨੂੰ। ਗੱਲ ਏਦਾਂ ਰੱਖਣਾ ਵੀ ਜਦੋਂ ਮੈਂ ਆਸਟ੍ਰੇਲੀਆ ਗਿਆ ਸੀ ਨਾ ਹਾਂ ਤਾਂ ਮੇਰਾ ਭਤੀਜਾ ਪਾਲੀ
ਅਸੀਂ ਕਾਫੀ ਬਾਹਰ ਫਿਰੇ ਤੁਰੇ। ਅੱਛਾ ਅੱਛਾ। ਜਦੋਂ ਮੈਂ ਕਿਤੇ ਬਾਥਰੂਮ ਜਾਣਾ ਤੇ ਮੈਨੂੰ ਬਹੁਤ ਚਿੜੀ ਹੁੰਦਾ ਸੀ ਓਕੇ। ਵਾਪਸ। ਉਹ ਮੈਨੂੰ ਕਹਿੰਦਾ ਵੀ ਤਾਇਆ ਵੀ ਤੈਨੂੰ ਗੱਲ ਕੀ ਆ ਵੀ ਤੂੰ ਇੰਨੇ ਚਿਰੀ ਪਿਸ਼ਾਬ ਕਰਕੇ ਆਉਣਾ ਬਾਹਰ। ਫਿਰ ਯਾਰ ਮੈਨੂੰ ਦੱਸਿਆ ਵੀ ਮੈਂ ਕਿਹਾ ਵੀ ਯਾਰ ਮੈਨੂੰ ਥੋੜੀ ਪ੍ਰੋਬਲਮ ਜੀ ਆ ਕਿ ਪਿਸ਼ਾਬ ਰੋਕ ਕੇ ਆਉਂਦਾ। ਉਹ ਕਹਿੰਦਾ ਚੱਲ ਵੇ ਤੈਨੂੰ ਡਾਕਟਰ ਦੇ ਲੈ ਚੱਲਦੇ ਆ। ਮੈਂ ਕਿਹਾ ਛੱਡ ਪਰੇ ਕਿਹੜਾ ਡਾਕਟਰ ਦੀ ਆਵੇ ਹੁਣ ਦੀ ਗੱਲ ਥੋੜੋ, ਇਹ ਤਾਂ ਬੜੀ ਪੁਰਾਣੀ ਗੱਲ ਇੱਥੇ ਟਾਈਮ ਨਹੀਂ ਆਉਂਦਾ। ਨਾਲੇ ਤੈਨੂੰ ਨਾ ਡਾਕਟਰਾਂ 'ਚ ਪੈ ਫੀਸ ਦੇ। ਉਹ ਇਹ ਸੋਚਿਆ ਮੈਂ ਕਿਹਾ ਦੇਖਿਆ ਵਿਚਾਰੇ ਨੂੰ ਐਵੇਂ ਇੱਥੇ ਜਾਊਂਗਾ ਡਾਕਟਰ ਦੇ ਉੱਥੇ ਰੁਪਈਆਂ ਦੇ ਸਰ ਜਾਣਾ ਇਹਦੇ ਡੋਲੇ ਲੱਗਣੇ ਆ। ਪਰ ਉਹ ਕਹਿੰਦਾ ਹੁਣ ਤਾਂ ਆਹ ਗੱਲ ਸੁਣ ਤੇਰੀ ਤਾਂ ਇੰਸ਼ੋਰੈਂਸ ਹੋਈ ਹੋਈ ਆ। ਅੱਛਾ। ਜਦੋਂ ਮੇਰੇ ਵੀਜ਼ਾ ਲਵਾਇਆ ਨਾ ਇੰਸ਼ੋਰੈਂਸ ਮੇਰੇ ਪੁੱਤ ਨੇ ਭਤੀਜੇ ਨੇ ਇੰਸ਼ੋਰੈਂਸ ਭਰ ਦਿੱਤੀ ਕਹਿੰਦੇ ਤੇਰੀ ਇੰਸ਼ੋਰੈਂਸ ਹੋਈ ਹੈ ਜਾਂ ਕਰਾ ਲਾ। ਫਿਰ ਮੈਂ ਟੈਸਟ ਕਰਾਇਆ। ਉਹ ਕਹਿੰਦੇ ਯਾਰ ਕੋਈ ਪ੍ਰੋਸਟੇਟ ਜੀ ਹੁੰਦੀ ਆ। ਅੱਛਾ ਅੱਛਾ। ਕਹਿੰਦੇ ਉਹ ਆਪਣੇ ਨਾ ਜ਼ਿਆਦਾਤਰ ਬੰਦਿਆਂ 'ਚ ਹੋ ਜਾਂਦੀ ਆ। ਹਾਂ। ਜੇ ਆਪਾਂ ਟੈਸਟ ਕਰਾਉਣਾ ਚਾਹੀਦਾ ਵੀ ਮੈਨੂੰ ਮੇਰੇ ਭਤੀਜੇ ਨੇ ਦੱਸਿਆ ਵੀ ਮੈਂ ਡਾਕਟਰ ਕੋਲ ਜਦੋਂ ਗਿਆ ਤੇ ਡਾਕਟਰ ਨੇ ਦੱਸਿਆ ਕਹਿੰਦਾ ਵੀ ਪ੍ਰੋਸਟੇਟ ਕੈਂਸਰ ਨਾਲ ਆਪਣੇ ਬੰਦੇ ਜਿਹੜੇ ਆ ਆਪਣੇ ਬੰਦੇ ਨਹੀਂ ਮਗਰ ਬੰਦੇ ਜਿਹੜੇ ਆ ਬਹੁਤ ਮਰਦੇ ਆ ਨਾ। ਉਹ ਬੰਦੇ ਨੂੰ ਜਲਦੀ ਕਰ ਲੈਂਦੇ ਆ ਛੱਡ ਪਰੇ ਜਿਹੜਾ ਮੈਂ ਕਰੀ ਫਿਰਦਾ ਕਈ ਸਾਲਾਂ ਤੋਂ ਕੁਝ ਨਹੀਂ ਹੁੰਦਾ ਅਬ ਡਰਦੇ ਵੀ ਮੈਂ ਕੀ ਹੋ ਚੱਲਿਆ। ਉਹ ਫਿਰ ਮੈਨੂੰ ਕਹਿੰਦਾ ਵੀ ਪ੍ਰੋਸਟੇਟ ਕੀ ਵੀ ਹੁੰਦੀ ਚੱਕਰ ਆ ਵੀ ਡਾਕਟਰ ਚੱਕਰ ਆਏ। ਉਹਨੂੰ ਦੱਸਿਆ ਕਹਿੰਦਾ ਯਾਰ ਇੱਕ ਕਰੜੀ ਹੋਈ ਆ ਪਤਾ ਨਹੀਂ ਕੀ ਸ਼ਬਦ ਹੁੰਦਾ ਉਹ। ਤਾਂ ਫਿਰ ਮੈਨੂੰ ਦਵਾਈ ਦਿੱਤੀ। ਫਿਰ ਕਹਿੰਦਾ ਤੂੰ ਟੈਸਟ ਕਰਾਈ ਚੱਲੀ ਵੀ ਤੇਰੇ ਕੈਂਸਰ ਕੂਸਰ ਹੈ। ਟੈਸਟ ਮੇਰੇ ਉਹ ਕੈਂਸਰ ਕੂਸਰ ਨਹੀਂ ਨਿਕਲੇ ਪਰ ਮੈਂ ਟੈਸਟ ਕਰਾਉਣੀ ਉਹ ਮੈਂ ਟੈਸਟ ਕਰਾਉਣ ਗਿਆ ਸੀ। ਹੁਣ ਮੈਂ ਤੁਹਾਨੂੰ ਵੀ ਕਹਿੰਦਾ ਮਾਸਟਰ ਨੂੰ 50 ਦੇ ਹੋਣ ਲੱਗੇ ਤੇ ਆਪਾਂ ਨੂੰ ਇਹ ਨਹੀਂ ਆਸਾ ਨਾ ਮਾਸਟਰ ਹੈ ਨਹੀਂ ਮਾਸਟਰ 50 ਦਾ ਨਹੀਂ ਹੋਣ ਵਾਲਾ ਮੈਂ ਤੇ ਚਲੋ ਹੋ ਹੀ ਜਾਣਾ ਹੈ ਨਾ। ਹੁਣ ਨਹੀਂ ਤਾਂ 10 ਨਾਲ ਹੋ ਜੂ ਨੂੰ 15 ਨੂੰ 50 ਦਾ ਹੋ ਜਾਣਾ ਮੈਂ ਵੀ ਨਾ ਘਬਰਾ ਪਰ ਇਹ ਆਪਾਂ ਨੂੰ ਟੈਸਟ ਜਿਹੜੇ ਆ ਕੋਈ ਫਰਕ ਨਹੀਂ ਪੈਂਦਾ ਕਰਾ ਲੈਣਾ ਚਾਹੀਦਾ ਸਿੰਪਲ ਜਿਹਾ ਟੈਸਟ ਆ। ਇਹ ਉਹ ਗੱਲ ਸਹੀ ਹੈ ਕਿਉਂਕਿ ਕਈ ਵਾਰੀ ਆਪਾਂ ਜਗਦੇ ਰਹਿੰਦੇ ਹਾਂ ਬਾਅਦ ਦੇ ਵਿੱਚ ਆਪਾਂ ਨੂੰ ਕਹਿੰਦੇ ਨਾ ਹੱਥਾਂ ਦੀਆਂ ਦਿੱਤੀਆਂ ਗੰਢਾਂ ਮੂੰਹ ਨਾਲ ਖੋਲਣੀਆਂ ਪੈਂਦੀਆਂ। ਹੁਣ ਇਹ ਮੈਂ ਟੈਸਟ ਕਰਾਉਣ ਗਿਆ ਸੀਗਾ ਸੋ ਫਾਰ ਅਜੇ ਰਿਜ਼ਲਟ ਤਾਂ ਨਹੀਂ ਆਏ ਪਰ ਮੇਰਾ ਖਿਆਲ ਸਭ ਠੀਕ ਹੀ ਚਲ ਕੋਈ ਨਹੀਂ ਬਾਬਾ ਠੀਕ ਹੀ ਜਦੋਂ ਤਾਂ ਅਮਰੀਦਾ ਵੀ ਕਰਾ ਦੇਣਾ ਕੋਈ ਨਾ ਟੈਸਟ ਨਾਲ ਲੱਗਦਾ। ਜੋੜੇ ਛੱਡੂ ਕਿ ਨਹੀਂ ਤਾਇਆ ਨੂੰ ਵੈਸੇ ਖਰਾਕ ਆਪਣੀ ਪੂਰੀ ਹੈ ਸਾਨੂੰ ਲੋੜ ਨਹੀਂ ਪੈਂਦੀ 1 ਨੰਬਰ 2 ਨੰਬਰ ਪੂਰਾ ਆਪਣਾ ਤੂੰ ਆਪਣਾ ਸੋਚ ਨਸ਼ਾ ਤੂੰ ਜਗ ਜੂ ਕਰਾ ਲਈ ਤਾਏ ਨੇ ਤੇ ਨਸ਼ਾ ਨਾ ਮੈਂ ਚੱਲ ਜਾਣਾ ਨਾਲ ਹੀ। ਕਾਰ ਟਰੱਕ ਦੀ ਉਹ ਚੱਲਦੇ ਵਧੀਆ ਜਿਨ੍ਹਾਂ ਦੀ ਮਾੜੀ ਮੋਟੀ ਸਰਵਿਸ ਹੁੰਦੀ ਰਹਿੰਦੀ ਆ। ਬੰਦੇ ਨੂੰ ਵੀ 50 ਸਾਲ ਤੋਂ ਵੱਧ ਹੋ ਗਏ ਆਪਣੀ ਸਰਵਿਸ ਕਰਾ ਲੈਣੀ ਚਾਹੀਦੀ ਆ। ਚੈੱਕ ਜ਼ਰੂਰ ਹੋਣਾ ਚਾਹੀਦਾ। ਬਾਕੀ ਇਹਦਾ ਮਾਸਟਰ ਮੈਂ ਕਹਿ ਤਾ ਆਪਣੀ ਗੱਲ ਦੱਸ ਦੇ ਤੁਹਾਨੂੰ ਤੇ ਮੈਂ ਤੁਹਾਨੂੰ ਇਹ ਸਲਾਹ ਦਊਂਗਾ ਵੀ ਮੇਰੀ ਗੱਲ ਮਗਰ ਨਾ ਜਾਇਓ ਪਰ ਆਪਣੇ ਡਾਕਟਰ ਨੂੰ ਮਿਲੋ। ਜੇ ਚੈੱਕ ਕਰਾਉਣ ਦੀ ਲੋੜ ਪਏ ਤਾਂ ਚੈੱਕ ਕਰਾ ਲਿਓ। ਐਵੇਂ ਵੱਡਾ ਡਾਂਡੂ ਖਾ ਬਣਨ ਦੀ ਲੋੜ ਨਹੀਂ। ਨਹੀਂ ਉਹ ਤਾਂ ਜ਼ਰੂਰੀ ਆ ਵੈਸੇ ਵੀ ਕਹਿੰਦੇ ਉਹ ਬੰਦਾ 40 ਤੋਂ ਟੱਪ ਜੇ ਫਿਰ ਚੈੱਕਅਪ ਚੁੱਕਅਪ ਕਰਾਉਂਦੇ ਰਹਿਣੇ ਚਾਹੀਦੇ। ਉਹ ਹਟ ਜਾ ਗੋਡੇ ਥੱਲੇ ਦੇ ਕੇ ਰੜੂ ਤੈਨੂੰ ਮੈਂ ਦੱਸਾਂ ਨਹੀਂ ਮੈਂ ਇਹਨਾਂ ਕਿਹਾ ਗੁਜ਼ਰਿਆ ਨਹੀਂ ਚੱਲ ਮੈਂ ਤਾਂ ਜਾਣਿਆ ਯਾਰ ਆਪਣੇ ਜਨਮ ਦਿਨ ਨਾ ਬਣਾਈ ਹੈ ਗੁੱਸਾ ਕਰ ਜਾਂਦਾ ਹੀ। ਉਹ ਕਹਿੰਦੇ ਤੁਹਾਡੇ ਵਾਲੀ ਇੱਥੇ ਸੱਥ ਜਾ ਕੇ ਨਾ ਬੰਦੇ ਨੂੰ ਕਾਪੀ ਪੈਨ ਲੈ ਕੇ ਆਉਣਾ ਚਾਹੀਦਾ। ਇੱਧਰ ਫਿਰਨੀ ਤੇ ਬੈਠ ਕੇ ਵਧੀਆ ਤਾਸ਼ ਕੁੱਟੀ ਦੀ ਆ। ਇੱਥੇ ਆ ਕੇ ਤਾਂ ਪਤਾ ਨਹੀਂ ਕਿਹੜੀਆਂ ਦੁਨੀਆਦਾਰੀ ਦੀਆਂ ਗੱਲਾਂ ਕਰਦੇ ਬੰਦਾ ਮੂੰਹ ਹੀ ਝਾਕਦਾ ਰਹਿ ਜਾਂਦਾ। ਤੂੰ ਹੈਗਾ ਨੌਜਵਾਨ। ਹਾਂ ਮੈਂ ਵੀ ਤਾਂ ਇਹ ਕਹਿੰਦਾ ਮੁੰਡਾ ਅੱਛਾ ਨੌਜਵਾਨ ਤੇ ਜਾਣਾ ਸੀ ਕੈਨੇਡਾ ਨੂੰ ਤੇਰੀ ਮੈਂ ਗਲਤ ਨਹੀਂ ਬਣੀ ਉਹ ਬਣੀ ਨਹੀਂ ਨਾ ਉਹਦਾ ਕੰਮ ਚੱਲੀ ਜਾਂਦਾ ਪਿਆਰਾਂ ਤੋਂ ਠੀਕ ਆ ਹੁਣ ਬਸ ਚੱਲੀ ਜਾਂਦਾ ਜੀ ਹਲੇ ਤਾਂ। ਮੈਂ ਤੈਨੂੰ ਸਲਾਹ ਦਿੰਦਾ ਕੈਨੇਡਾ ਦੇ ਕੁਛ ਨਾ ਜਾ ਹੋਵੇ ਜਾਂ ਚੱਲ ਲੱਗ ਜਾਏ ਤੂੰ ਭਰਾਵਾ ਇਹਦੇ ਮਿਲਟਰੀ ਚ ਹੋਣਾ 4 ਸਾਲ। ਮੈਂ ਇਹ ਸੋਚਦਾ ਕੰਟਰੀ ਵਾਲਾ ਮੁੱਦਾ ਲਾ ਕੇ ਨੰਬਰ ਮੁੰਡਾ ਗਿਆ ਨੇ 4 ਸਾਲ ਤੋਂ ਬਾਅਦ ਫੇਰ ਦੇ ਨਹੀਂ ਐਂ ਸੋਚਦੇ ਆ। ਚੰਗਾ ਮੈਂ ਸਮਝੋ ਮੈਂ ਤਾਂ ਚੱਲਦਾ। ਚਲੋ ਮੈਂ ਵੀ ਉਧਰ ਨੂੰ ਹੀ ਚੱਲਿਆ। ਆ ਜਾ।